ਇੰਡੋਸ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ ਸਤਿ ਸ੍ਰੀ ਅਕਾਲ। ਸੰਗੀਤ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਜਦੋਂ ਤੋਂ ਬੰਦੇ ਦਾ ਜਨਮ ਹੋਇਆ, ਚਾਹੇ ਉਹ ਪੱਤਿਆਂ ਦੀ ਖੜਖੜ ਹੋਵੇ, ਚਾਹੇ ਉਹ ਹਵਾ ਦਾ ਰੁਮਕਣਾ ਹੋਵੇ, ਚਾਹੇ ਉਹ ਫੁੱਲਾਂ ਦੀ ਖੁਸ਼ਬੂ ਹੋਵੇ, ਇਹ ਸਾਰਾ ਕੁਛ ਕੁਦਰਤ ਦੇ ਵਿੱਚ ਮਿਊਜ਼ਿਕ ਜਿਹੜਾ ਆ, ਸੰਗੀਤ ਆ, ਇਹ ਸਮਾਇਆ ਹੋਇਆ। ਤੇ ਸ਼ਾਇਦ ਮਿਊਜ਼ਿਕ ਤੋਂ ਬਿਨਾਂ ਸਾਡਾ ਜੀਵਨ ਬਹੁਤ ਅਧੂਰਾ ਆ। ਸਾਨੂੰ ਕੰਨ ਦਿੱਤੇ ਗਏ ਆ, ਭਾਵੇਂ ਬਹੁਤ ਸਾਰੀਆਂ ਅਸੀਂ ਚੀਜ਼ਾਂ ਸੁਣਦੇ ਹਾਂ, ਇੱਕ ਕਮਿਊਨੀਕੇਸ਼ਨ ਦਾ ਸਾਧਨ ਵੀ ਆ, ਪਰ ਮਿਊਜ਼ਿਕ ਇਹਨਾਂ ਕੰਨਾਂ ਨੂੰ ਜਿੰਨਾ ਜ਼ਿਆਦਾ ਸਕੂਨ ਦਿੰਦਾ, ਸਾਡੀ ਪਰਸਨੈਲਿਟੀ ਦੇ ਵਿੱਚ, ਸਾਡੀ ਸ਼ਖਸੀਅਤ ਦੇ ਵਿੱਚ ਵਿਕਾਸ ਜਿੰਨਾ ਮਿਊਜ਼ਿਕ ਕਰਵਾਉਂਦਾ, ਉਹ ਇੱਕ ਕਾਬਲੇ ਤਾਰੀਫ ਹੈ। ਪਰ ਜਿਸ ਤਰੀਕੇ ਦਾ ਅੱਜ ਕੱਲ੍ਹ ਮਿਊਜ਼ਿਕ ਸਾਡੀ ਖਾਸ ਤੌਰ ਦੇ ਉੱਤੇ ਪੰਜਾਬੀ ਇੰਡਸਟਰੀ ਦੇ ਵਿੱਚ ਆ ਗਿਆ, ਉਹ ਬੜਾ ਚਿੰਤਾਜਨਕ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਇੱਦਾਂ ਦੇ ਗੀਤ ਗਾ ਰਹੇ ਆ ਜਿਹੜੇ ਕਿ ਸਾਡੀ ਵਿਰਾਸਤ ਦਾ ਹਿੱਸਾ ਨਹੀਂ। ਤੇ ਹੁਣ ਇਹ ਬਦਲਾਅ ਕਿਉਂ ਆ ਗਿਆ? ਕਈ ਲੋਕ ਇਹ ਕਹਿੰਦੇ ਨੇ ਕਿ ਪੱਛਮੀਕਰਨ ਇੰਨਾ ਜ਼ਿਆਦਾ ਹੋ ਗਿਆ, ਸਾਡਾ ਜਿਹੜਾ ਬਾਹਰਲੇ ਦੇਸ਼ਾਂ ਨੂੰ ਰੁਝਾਨ ਇੰਨਾ ਹੋ ਗਿਆ, ਜਾਂ ਅਸੀਂ ਦੂਜੇ ਸੱਭਿਆਚਾਰ ਜਿਹੜੇ ਉਹਨਾਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋ ਗਏ ਕਿ ਸਾਡਾ ਜਿਹੜਾ ਆਪਣੀ ਵਿਰਾਸਤੀ, ਜੋ ਸਾਡੇ ਵਿਰਸਾ, ਉਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਤੇ ਅਸੀਂ ਉਹਨੂੰ ਬਹੁਤ ਈਜ਼ੀਲੀ ਅਪਣਾ ਰਹੇ ਹਾਂ। ਅਪਣਾਉਣਾ ਬਹੁਤ ਵਧੀਆ ਗੱਲ ਆ, ਪਰ ਉਦੋਂ ਵੀ ਮਾੜਾ ਗੱਲ ਹੁੰਦਾ ਕਿ ਅਸੀਂ ਜਿਹੜੀ ਆਪਣੀ ਵਿਰਾਸਤ ਹੈ ਉਹਨੂੰ ਭੁੱਲਦੇ ਜਾ ਰਹੇ ਹਾਂ। ਅੱਜ ਬਹੁਤ ਵਧੀਆ, ਸਾਡੇ ਲਈ ਬੜੀ ਸਨਮਾਨ ਵਾਲੀ ਗੱਲ ਆ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਬਹੁਤ ਵਧੀਆ ਟੀਚਰ ਮਿਊਜ਼ਿਕ ਦੇ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਤੇ ਸੰਗੀਤ ਦੀਆਂ ਬਰੀਕੀਆਂ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ। ਖਾਸ ਤੌਰ ਦੇ ਉੱਤੇ ਬੱਚਿਆਂ ਦੇ ਲਈ ਵੀ ਇਹ ਪ੍ਰੋਗਰਾਮ ਬਹੁਤ ਲਾਹੇਵੰਦ ਹੋ ਸਕਦਾ, ਜਿਹੜੇ ਕਿ ਸਾਡੇ ਬੱਚੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਨੇ, ਚਾਹੇ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ ਜਾਂ ਯੂਰਪ, ਇੰਗਲੈਂਡ, ਕੰਪਨੀ, ਕਿਸੇ ਵੀ ਕੰਟਰੀ ਦੇ ਵਿੱਚ ਹੈਗੇ ਨੇ, ਉਹਨਾਂ ਦੇ ਲਈ ਵੀ ਜ਼ਰੂਰੀ ਹੈ ਕਿਉਂਕਿ ਉੱਥੇ ਵੀ ਸਾਡੇ ਮਨਾਂ ਦੇ ਵਿੱਚ ਚਾਹਤ ਹੁੰਦੀ ਹੈ ਕਿ ਸਾਡੇ ਜਿਹੜੇ ਬੱਚੇ ਆ, ਸਾਡਾ ਜਿਹੜਾ ਵਿਰਾਸਤੀ ਸੰਗੀਤ ਆ ਉਹਨੂੰ ਜ਼ਰੂਰ ਸਿੱਖਣ। ਕਿੱਦਾਂ ਸਿੱਖਿਆ ਜਾ ਸਕਦਾ, ਇਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ ਤੇ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਹਾਂ ਸ਼੍ਰੀ ਰਾਮਪਾਲ ਬੰਗਾ ਜੀ ਹੁਣਾਂ ਦੇ ਨਾਲ। ਕਰਮ ਕੀ ਨਜ਼ਰ ਰੱਖੋ ਹਮ ਪਰ, ਜਿਹੜੇ ਕਿ ਪ੍ਰੋਫੈਸਰ ਨੇ ਦੁਰਾਹਾ ਕਾਲਜ ਦੇ ਵਿੱਚ। ਸਤਿ ਸ੍ਰੀ ਅਕਾਲ ਰਾਮਪਾਲ ਬੰਗਾ ਜੀ। ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਬਹੁਤ ਸਵਾਗਤ ਆ ਤੁਹਾਡਾ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ। ਤੇ ਅੱਜ ਕੱਲ੍ਹ ਰਾਮਪਾਲ ਬੰਗਾ ਜੀ ਬ੍ਰਿਸਬੇਨ ਦੇ ਵਿੱਚ, ਮੈਲਬੌਰਨ ਦੇ ਵਿੱਚ ਟੂਰ ਦੇ ਉੱਤੇ ਨੇ। ਆਸਟ੍ਰੇਲੀਆ ਦਾ ਟੂਰ ਇਹਨਾਂ ਦਾ ਚੱਲ ਰਿਹਾ ਆ ਤੇ ਕਿਹੋ ਜਿਹਾ ਤਜਰਬਾ ਰਿਹਾ ਜੀ ਆਸਟ੍ਰੇਲੀਆ ਦਾ? ਸਭ ਤੋਂ ਪਹਿਲਾਂ ਮੈਂ ਦਿਲਜੀਤ ਭਾਈ ਤੁਹਾਡਾ ਤੇ ਇੰਡੋਸ ਟੀਵੀ ਦਾ ਧੰਨਵਾਦ ਕਰਦਾ ਕਿ ਮੈਨੂੰ ਇਸ ਪ੍ਰੋਗਰਾਮ ਵਿੱਚ ਆਉਣ ਦਾ ਮੌਕਾ ਦਿੱਤਾ। ਤੁਸੀਂ ਸਵਾਲ ਕੀਤਾ ਕਿ ਤੁਹਾਡੀ ਆਸਟ੍ਰੇਲੀਆ ਦੀ ਜਰਨੀ ਮੇਰੀ ਸ਼ਾਇਦ ਮੇਰਾ ਇਹ ਪਹਿਲਾ ਹੀ ਵੀਜ਼ਾ ਮੇਰੀ ਜ਼ਿੰਦਗੀ ਦਾ, ਤੇ ਪਹਿਲਾ ਹੀ ਵੀਜ਼ਾ ਬਹੁਤ ਸਫਲ ਰਿਹਾ, ਵਧੀਆ ਰਿਹਾ ਕਿ ਇੱਥੇ ਆ ਕੇ ਲੋਕਾਂ ਨਾਲ ਮਿਲ ਵਰਤਨ ਜੋ ਮੇਰੀ ਹੋਈ ਆ। ਤੇ ਮੇਰੀ ਜਿਹੜੀ ਸਪਾਂਸਰਸ਼ਿਪ ਮੈਨੂੰ ਮੇਰੇ ਮਾਮਾ ਜੀ ਸ਼ਿੰਦਰਪਾਲ ਦੁੱਗਲ ਜੀ, ਉਹਨਾਂ ਦੀ ਬਦੌਲਤ ਮੈਂ ਇੱਥੇ ਅੱਜ ਪਹੁੰਚਿਆ, ਕਿਉਂਕਿ ਸ਼ਾਇਦ ਜੇ ਉਹ ਨਾ ਮੈਨੂੰ ਵੀਜ਼ਾ ਭੇਜਦਾ ਸ਼ਾਇਦ ਮੈਨੂੰ ਇੰਨਾ ਕੁਛ ਦੇਖਣ ਦਾ ਮੌਕਾ ਨਾ ਮਿਲਦਾ, ਕਿਉਂਕਿ ਬੜੀ ਰੰਗਲੀ ਦੁਨੀਆ, ਕਿਸ ਦੇ ਜ਼ਰੀਏ ਹੀ ਪਤਾ ਮਿਲਿਆ ਜਾਂਦਾ। ਉਸ ਤੋਂ ਬਾਅਦ ਬ੍ਰਿਸਬਨ ਮੈਂ ਆਇਆ। ਬ੍ਰਿਸਬਨ ਤੋਂ ਬਾਅਦ ਮੈਂ ਸਿਡਨੀ ਗਿਆ, ਜਿੱਥੇ ਮੇਰੇ ਵੱਡੇ ਵੀਰ ਜੀ ਲੇਖਰਾਜ ਬੰਗਾ, ਜੋ ਕਿ ਆਪਣੇ ਉੱਥੇ ਸਿਡਨੀ ਵਿੱਚ ਕਾਫੀ ਅੱਛਾ ਨਾਮ ਹੈ, ਉੱਥੇ ਵੀ ਕੁਛ ਮਹਿਫਲਾਂ ਕਰਨ ਦਾ ਮੌਕਾ ਮਿਲਿਆ ਸਿਡਨੀ ਵਿੱਚ। ਤੇ ਮੇਰੀ ਸਟੂਡੈਂਟ ਰਤਿਕਾ ਰਾਣਾ, ਉਹਦਾ ਮੈਂ ਗਾਣਾ ਵੀ ਰਿਕਾਰਡ ਕੀਤਾ, ਉੱਥੇ ਸ਼ੂਟ ਵੀ ਕੀਤਾ। ਇੱਕ ਦਿਨ 'ਚ ਗਾਣਾ ਰਿਕਾਰਡ ਕਰਕੇ ਸ਼ੂਟ ਕੀਤਾ ਤੇ ਰਾਤ ਨੂੰ ਮਹਿਫਲ ਵੀ ਪੂਰੀ ਲਗਾਈ ਗਈ। ਮੇਰੇ ਦੋਸਤ ਪਰਮਜੀਤ ਕੌਸ਼ਲ ਜੀ, ਉਹਨਾਂ ਦੇ ਘਰੇ ਮਹਿਫਲ ਦਾ ਵੀ ਆਯੋਜਨ ਕੀਤਾ ਗਿਆ, ਕਿਉਂਕਿ ਸੰਗੀਤ ਜਿੱਥੇ ਮੈਂ ਗਿਆ ਤਾਂ ਉਹਨੇ ਲਾਹਾ ਲਿਆ। ਕਹਿੰਦੇ ਰਾਮਪਾਲ ਜੀ ਤੁਸੀਂ ਆਏ ਆ, ਹੁਣ ਬਿਨਾਂ ਗਾਇਆ ਤੁਹਾਨੂੰ ਜਾਣ ਨਹੀਂ ਦੇਣਾ। ਤੇ ਉਸ ਤੋਂ ਬਾਅਦ ਫਿਰ ਮੇਰਾ ਅੱਗੇ ਟੂਰ ਬਣਿਆ ਜਾਣ ਦਾ ਮੈਲਬੌਰਨ। ਮੇਰੇ ਸਟੂਡੈਂਟ ਮੇਰਾ ਸੁਖਜਿੰਦਰ ਲਾਡੀ, ਜੋ ਮਿਊਜ਼ਿਕ ਫੋਕ ਲਵਰ ਮਿਊਜ਼ਿਕ ਅਕੈਡਮੀ ਚਲਾ ਰਿਹਾ, ਬਹੁਤ ਅੱਛੀ ਚਲਾ ਰਿਹਾ, ਕਾਫੀ ਬੱਚੇ ਸਟੂਡੈਂਟ। ਔਰ ਮੈਨੂੰ ਅੱਛੀ ਇਹ ਗੱਲ ਲੱਗੀ ਹੈ ਕਿ ਉੱਥੇ ਉਹਨਾਂ ਦੇ ਬੱਚੇ ਤੇ ਨਾਲ ਮਾਂ ਬਾਪ ਆਪਣਾ ਫੋਕ ਮਿਊਜ਼ਿਕ ਸਿੱਖ ਰਹੇ ਨੇ, ਜੋ ਕਿ ਅਸੀਂ ਆਪਣੇ ਪੰਜਾਬ ਤੋਂ ਭੁੱਲੀ ਬੈਠੇ ਨੇ, ਲੇਕਿਨ ਉੱਥੇ ਬੱਚੇ ਸਿੱਖ ਰਹੇ ਨੇ। ਔਰ ਮੈਂ ਉਹ ਲੈਸਨ ਲੈ ਕੇ ਜਾ ਰਿਹਾ ਕਿ ਮੈਂ ਆਪਣੇ ਬੱਚੇ ਨੂੰ ਉੱਥੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰੀਏ ਕਿ ਬੱਚੇ ਵੀ ਸਿੱਖਣ ਤੇ ਨਾਲ ਉਹਨਾਂ ਦੇ ਮਾਂ ਬਾਪ ਸਿੱਖਣ। ਜਦੋਂ ਬੱਚਾ ਸਿੱਖ ਰਿਹਾ ਤਾਂ ਨਾਲ ਮਾਂ ਬਾਪ ਤਾਂ ਆਉਣਾ ਹੀ ਆ, ਉਹ ਕਹਿੰਦੇ ਅਸੀਂ ਵੀ ਸਿੱਖ ਲਾਂਗੇ ਨਾਲ। ਤੇ ਫੋਕ ਇੰਸਟਰੂਮੈਂਟ ਸਿੱਖ ਰਹੇ ਨੇ, ਫੋਕ ਸਾਜ਼ ਸਿੱਖ ਰਹੇ ਨੇ ਆਪਣੇ, ਤੇ ਨਾਲ ਭੰਗੜਾ, ਫੋਕ ਰਵਾਇਤੀ ਭੰਗੜਾ ਵੀ ਸਿੱਖ ਰਹੇ ਨੇ। ਤੇ ਇਸ ਤਰ੍ਹਾਂ ਕਰਦੇ ਮੇਰਾ ਟੂਰ ਇਸ ਤਰ੍ਹਾਂ ਮਤਲਬ ਅੰਤਿਮ ਕੜੀਆਂ ਵੱਲੋਂ ਜਾ ਰਿਹਾ। ਥੋੜੇ ਦਿਨਾਂ ਤੱਕ ਮੇਰੀ ਵਾਪਸੀ ਹੈਗੀ ਆ ਤੇ ਅੱਛਾ ਲੱਗਿਆ, ਸਾਰਿਆਂ ਨਾਲ ਮਿਲ ਕੇ ਮਾਹੌਲ ਬੜਾ ਅੱਛਾ ਆ। ਠੀਕ ਹੈ ਜੀ। ਤੇ ਤੁਸੀਂ ਵਾਤਾਵਰਨ ਦੀ ਗੱਲ ਕੀਤੀ, ਵਾਤਾਵਰਨ ਹਵਾ ਤੇ ਪਾਣੀ ਤੋਂ ਹੀ ਅਸੀਂ ਲੈ ਲਈਦਾ ਵੀ ਹਵਾ ਤੇ ਪਾਣੀ ਗੰਦਲਾ ਹੋ ਗਿਆ, ਪਰ ਵਾਤਾਵਰਨ ਸਾਡਾ ਮਿਊਜ਼ਿਕ ਦਾ ਹੀ ਬਹੁਤ ਖਰਾਬ ਹੈ ਜੀ।
ਉੱਥੇ ਤੇ 뮤직 ਦਾ ਇੱਥੇ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਇੱਥੇ ਰਾਗੀ ਸਿੰਘ ਆਉਂਦੇ ਆ, ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਰਾਗੀ ਸਿੰਘਾਂ ਨੂੰ ਇੰਨਾ ਕੋਈ ਵਧੀਆ ਤਰੀਕੇ ਨਾਲ ਸੁਣਦਾ ਨਹੀਂ ਹੋਣਾ ਜਿੰਨਾ ਰੂਹਾਨੀਅਤ ਤਰੀਕੇ ਦੇ ਨਾਲ ਇੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦੇਖਿਆ ਹੋਣਾ, ਸੰਗਤ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਹੋਣਾ। ਖੈਰ ਅਸੀਂ ਇਹਨਾਂ ਬਾਰੇ ਗੱਲ ਕਰਦੇ ਹਾਂ, ਪਹਿਲਾਂ ਥੋੜਾ ਜਿਹਾ ਆਪਣਾ ਪਿਛੋਕੜ ਦੇ ਬਾਰੇ ਸੰਖੇਪ ਵਿੱਚ, ਤਾਂ ਕਿ ਆਪਾਂ ਕੰਮਾਂ ਦੇ ਉੱਤੇ ਜ਼ਿਆਦਾ ਚਰਚਾ ਕਰ ਸਕੀਏ ਕਿ ਕਿੱਥੋਂ ਤੁਸੀਂ ਤੇ 뮤직 ਵਾਲੇ ਖੇਤਰ ਦੇ ਵਿੱਚ ਕਿੱਦਾਂ ਤੁਹਾਡਾ ਆਉਣਾ ਹੋਇਆ। ਮੇਰਾ ਜਨਮ ਪਿੰਡ ਖਾਨਪੁਰ ਬੰਗਿਆਂ ਦੇ ਲਾਗੇ ਨੇ, ਔਰ ਉਦੋਂ ਸ਼ਹੀਦ ਭਗਤ ਸਿੰਘ ਨਗਰ ਤਾਂ ਬਾਅਦ ਚ ਬਣਿਆ, ਉਦੋਂ ਨਵਾਂਸ਼ਹਿਰ ਬੋਲਿਆ ਜੀ ਜ਼ਿਲ੍ਹਾ ਬੋਲਿਆ ਜਾਂਦਾ ਸੀ ਜੀ। ਤੇ ਮੇਰੀ ਮੁੱਢਲੀ ਸਿੱਖਿਆ ਪਿੰਡ ਤੋਂ ਹੋਈ ਆ। ਉਸ ਤੋਂ ਬਾਅਦ ਸਕੂਲ ਹੋਇਆ, ਸਕੂਲ ਤੋਂ ਬਾਅਦ ਕਾਲਜ ਮਕੰਦਪੁਰ ਕਾਲਜ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮਕੰਦਪੁਰ, ਉੱਥੋਂ ਮੇਰੀ ਗ੍ਰੈਜੂਏਸ਼ਨ, ਜਿੱਥੋਂ ਮੈਂ ਸਮਝਦਾ ਕਿ ਮੇਰੇ ਸੰਗੀਤ ਦਾ ਇੱਕ ਚੇਂਜ ਆਈ, ਜਿੱਥੋਂ ਮੈਂ ਆਪਣਾ ਸ਼ੁਰੂਆਤ ਸੰਗੀਤ ਦੀ ਮੰਨਦਾ ਆਪਣੇ ਆਪ ਨੂੰ। ਉੱਥੇ ਪ੍ਰੋਫੈਸਰ ਸ਼ਮਸ਼ਾਦ ਅਲੀ ਜੀ ਉਹਨਾਂ ਦੇ ਲੜ ਲੱਗੇ, ਤਾਂ ਉੱਥੋਂ ਮੇਰੇ ਸੰਗੀਤ ਦੀ ਅਸਲੀ ਜਰਨੀ ਸ਼ੁਰੂ ਹੋਈ ਹੈ। ਖਾਸ ਤੌਰ ਦੇ ਉੱਤੇ ਦੁਆਬੇ ਦੇ ਵਿੱਚ ਜਦੋਂ ਸ਼ਮਸ਼ਾਦ ਅਲੀ ਸਾਹਿਬ ਉਹਨਾਂ ਦਾ ਨਾਮ ਲਿਆ ਜਾਂਦਾ, ਕਾਫੀ ਰਿਸਪੈਕਟ ਦੇ ਨਾਲ, ਤੇ ਉਹਨਾਂ ਨੇ ਬਹੁਤ ਅਨਮੋਲ ਹੀਰੇ ਦਿੱਤੇ ਆ ਆਪਣੇ ਸੰਗੀਤ ਦੀ ਇੰਡਸਟਰੀ ਨੂੰ। ਖੈਰ ਰਾਮਪਾਲ ਬੰਗਾ ਜੀ, ਵੀ ਜਦੋਂ ਅੱਜ ਦੇ ਅਸੀਂ 뮤직 ਦੀ ਗੱਲ ਕਰਦੇ ਆ, ਉਸ ਵੇਲੇ ਸਾਨੂੰ ਲੱਗਦਾ ਆ ਵੀ ਪਿੱਛੇ ਜਿਹੜੇ ਆ ਬਹੁਤ ਜਿਹੜੇ ਭਾਰੇ ਭਾਰੇ ਸਾਜ਼ ਆ ਜਿਹੜੇ ਵੱਜਦੇ ਆ, ਕਦੇ ਵੇਲੇ ਨੱਚਣ ਟੱਪਣ ਲਈ ਤਾਂ ਉਹ ਬਹੁਤ ਵਧੀਆ ਲੱਗਦੇ ਆ, ਵਿਆਹ ਸ਼ਾਦੀਆਂ ਦੇ ਵਿੱਚ ਬਹੁਤ ਥੜਕਣ ਲਈ ਵਧੀਆ ਲੱਗਦੇ ਆ, ਪਰ ਜਿਹੜਾ ਇੱਕ ਸਕੂਨ ਆ, ਜਿਹੜਾ ਇੱਕ ਰੂਹਾਨੀਅਤ ਆ, ਉਹਦੇ ਵੱਲ ਨੂੰ ਨਹੀਂ ਇਦਾਂ ਦਾ ਹੁੰਦਾ। ਕਿ ਇਹ ਜਿਹੜੇ ਹਾਲਾਤ ਆ ਬੜੇ ਚਿੰਤਾਜਨਕ ਨਹੀਂ ਬਣ ਗਏ ਪੰਜਾਬ ਦੇ, ਕਿ ਇਸ ਤਰੀਕੇ ਦੇ ਨਾਲ ਤੁਸੀਂ ਸੋਚਦੇ ਆ? ਦੇਖੋ, ਆਉਣ ਵਾਲਾ ਸਮਾਂ ਹੈ ਤਾਂ ਚਿੰਤਾਜਨਕ ਆ ਜੀ, ਕਿਉਂਕਿ ਸਾਡੀ ਜਿਹੜੀ ਪੀੜ੍ਹੀ ਆ ਜੋ ਚੱਲ ਰਹੀ ਹੈ ਇਸ ਟਾਈਮ, ਬਹੁਤ ਗਲਤ ਪਾਸੇ ਨੂੰ ਟਰੈਕ ਤੇ ਸ਼ੁਰੂ ਹੋ ਗਈ ਆ, ਬੜੀ ਤੇਜ਼ੀ ਨਾਲ ਵੱਧ ਰਹੀ ਉਧਰ ਨੂੰ ਜੀ। ਤੇ ਆਉਣ ਵਾਲਾ ਸਮਾਂ ਮੈਨੂੰ ਲੱਗਦਾ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਆ ਜੇ ਅਸੀਂ ਕੋਈ ਇਸ ਤਰ੍ਹਾਂ ਦੇ ਕਦਮ ਨਾ ਪੁੱਟੇ, ਵਿੱਚ ਆਪਣੇ ਵਿਰਸੇ ਨੂੰ, ਆਪਣੇ ਕਲਚਰ ਨੂੰ ਨਾ ਸੰਭਾਲਿਆ, ਨਾ ਕੋਸ਼ਿਸ਼ ਕੀਤੀ, ਕਿਉਂਕਿ ਸਰਕਾਰਾਂ ਨੇ ਤਾਂ ਪਹਿਲੇ ਹੱਥ ਝਾੜੇ ਹੋਏ ਕਿ ਅਸੀਂ ਕੁਝ ਨਹੀਂ ਕਰ ਸਕਦੇ। ਇਹ ਤਾਂ ਸਾਨੂੰ ਆਪਣੇ ਬੱਚਿਆਂ ਲਈ ਆਪ ਖੁਦ ਹੰਬਲਾ ਮਾਰਨਾ ਪਏਗਾ, ਤਾਂ ਜਾ ਕੇ ਕਿਤੇ ਥੋੜਾ ਬਹੁਤ ਅਸੀਂ ਸੰਭਲ ਸਕਦੇ, ਨਹੀਂ ਤਾਂ ਗੱਡੀ ਟਰੈਕ ਤੋਂ ਕਾਫੀ ਸਾਈਡ ਤੇ ਜਾ ਰਹੀ ਹੈ। ਚਲੋ ਟਰੈਕ ਤੇ ਵੀ ਆਪਾਂ ਲਿਆਉਂਦੇ ਆ, ਨਾਲ ਨਾਲ ਆਪਾਂ ਥੋੜਾ ਜਿਹਾ ਨਮੂਨੇ ਵੀ ਲੈਂਦੇ ਜਾਈਏ, ਤਾਂ ਕਿ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਕਿ ਰਾਮਪਾਲ ਬੰਗਾ ਜੀ ਕੀ ਸ਼ਖਸੀਅਤ ਨੇ। ਥੋੜਾ ਜਿਹਾ ਆਪਣੇ ਇਸ ਇਦਾਂ ਦਾ ਕੋਈ ਪੁਰਾਤਨ ਸੰਗੀਤ, ਕੋਈ ਇਦਾਂ ਦੀ ਬੰਦਿਸ਼ ਜਿਹੜੀ ਵੀ ਸਾਡੇ ਦਰਸ਼ਕਾਂ ਨੂੰ ਪ੍ਰਭਾਵਿਤ ਕਰੇ। ਇੱਕ ਗਾਣਾ ਮੇਰਾ ਫਸਟ ਗੀਤ ਲਾਂਚ ਹੋਇਆ ਸੀ ਪਿਪਲੀ ਜੀ। ਪਿਪਲੀ ਵਿੱਚ ਮੈਂ ਗੱਲ ਇਸ ਤਰ੍ਹਾਂ ਦੀ ਕੀਤੀ ਹੈ ਕਿ 3 ਦੋਸਤਾਂ ਦੀ ਕਹਾਣੀ ਆ ਜੀ, ਜਿਹਦੇ ਵਿੱਚ ਤਿੰਨੇ ਦੋਸਤ ਅੰਤਮ ਸਮੇਂ ਵਿੱਚ ਆਪਣੇ ਬਚਪਨ ਦੀਆਂ ਯਾਦਾਂ ਨੂੰ, ਬਚਪਨ ਨੂੰ ਲੱਭਦੇ ਆ ਜੀ, ਕਿ ਉਹਨਾਂ ਨੇ ਬਚਪਨ ਆਪਣੀਆਂ ਪੁਰਾਣੀਆਂ ਕਿਹੜੀਆਂ ਗੱਲਾਂ 'ਚ ਗੁਜ਼ਾਰਿਆ, ਲੇਕਿਨ ਅੱਜ ਦਾ ਬੱਚਾ ਕੀ ਕਰਦਾ ਪਿਆ, ਨਸ਼ੇ ਤੇ ਟੈਕਨੋਲੋਜੀ ਜਿਹੜੀ ਆ ਗਈ ਨਵੀਂ, ਮੋਬਾਈਲ ਫੋਨ ਆ ਗਏ, ਹੋਰ ਗੈਜਟ ਆ ਗਏ ਨੇ, ਉਹਨਾਂ ਵਿੱਚ ਬਰਬਾਦ ਕਰੀ ਜਾ ਰਿਹਾ ਜੀ। ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਕਿ ਪਿੱਠੂ ਕੀ ਹੁੰਦੇ ਆ, ਪੁਰਾਣੀਆਂ ਗੱਲਾਂ, ਮਾਈ ਬੁੱਢੀ ਕੀ ਆ, ਆਪਣੇ ਛੱਲੀ ਨੂੰ ਕਿਵੇਂ ਭੁੰਨ ਕੇ ਖਾਧਾ ਜਾਂਦਾ, ਠੀਕ ਨਹੀਂ। ਤੇ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਉਹ ਮੈਂ ਸਾਰੀਆਂ ਚੀਜ਼ਾਂ ਕੋਸ਼ਿਸ਼ ਕੀਤੀ ਲਿਖਾਣ ਦੀ। ਆਪਣੇ ਮੇਰੇ ਦੋਸਤ ਨੇ, ਬਹੁਤ ਅੱਛੇ ਰਾਈਟਰ ਨੇ, ਇੰਦਰਜੀਤ ਸਾਬੀ, ਉਹਨਾਂ ਨੇ ਲਿਖਿਆ ਗਾਣਾ, ਤੇ ਫਿਰ ਉਹਦਾ ਮਿਊਜ਼ਿਕ ਤਿਆਰ ਕੀਤਾ ਕਰਕੇ, ਫਿਰ ਫਿਲਮਾਂਕਣ ਵੀ ਕੀਤਾ, ਵੀਡੀਓ ਡਾਇਰੈਕਸ਼ਨ ਵੀ ਖੁਦੇ ਕੀਤੀ ਮੈਂ ਆਪ ਹੀ। ਤਾਂ ਕੋਸ਼ਿਸ਼ ਕੀਤੀ ਆਪਣੇ ਪਿੰਡਾਂ ਦੇ ਜੋ ਕਲਚਰ ਸੀ ਪੁਰਾਣਾ ਉਹ ਦਿਖਾ ਜਾਵੇ। ਮੈਂ ਉਹਦੀਆਂ ਕੁਛ ਲੈਣਾ ਤੁਹਾਨੂੰ ਜ਼ਰੂਰ ਸੁਣਾਉਂਗਾ। ਹੋ ਪਿੱਪਲੀ ਦੇ ਪੱਤੇ ਆ ਕਿਉਂ ਖੜ ਖੜ ਲਾਈਆ, ਪਿੱਪਲੀ ਦੇ ਪੱਤੇ ਆ ਕਿਉਂ ਖੜ ਖੜ ਲਾਈਆ, ਚੜ ਜਾ ਪੁਰਾਣਿਆ, ਚੜ ਜਾ ਪੁਰਾਣਿਆ, ਰੁੱਤ ਨਵਿਆਂ ਦੀ ਆਈ ਆ। ਹੋ ਪਿੱਪਲੀ ਦੇ ਪੱਤੇ ਆ ਕਿਉਂ ਖੜ ਖੜ ਲਾਈਆ, ਹੋ ਪਾਉਣੀਆਂ ਕਬੱਡੀਆਂ ਤੇ ਮੇਲਿਆਂ 'ਚ ਬੁੱਕਣਾ, ਹੋ ਪਾਉਣੀਆਂ ਕਬੱਡੀਆਂ ਤੇ ਮੇਲਿਆਂ 'ਚ ਬੁੱਕਣਾ, 4 ਮਾਣ ਪਾ ਕੇ ਭਾਰ ਬੋਰੀ ਵਿੱਚ ਚੁੱਕਣਾ। ਅੱਜ ਦੇ ਜਵਾਨਾਂ ਜਿੰਦ, ਅੱਜ ਦੇ ਜਵਾਨਾਂ ਜਿੰਦ, ਹੋ ਨਸ਼ਿਆਂ ਗਵਾਈਆ, ਹੋ ਪਿੱਪਲੀ ਦੇ ਪੱਤੇ ਆ ਕਿਉਂ ਖੜ ਖੜ ਲਾਈਆ, ਹੋ ਪਿੱਪਲੀ ਦੇ ਪੱਤੇ ਆ ਕਿਉਂ ਹੋ ਖੜ ਖੜ ਲਾਈਆ ਹੋ। ਕਿਆ ਬਾਤ ਹੈ ਜੀ, ਬਹੁਤ ਵਧੀਆ ਰਾਮਪਾਲ ਬੰਗਾ ਜੀ। ਖੈਰ ਤੁਸੀਂ ਗੱਲ ਕੀਤੀ ਟੈਕਨੋਲੋਜੀ ਦੀ ਜੀ, ਕਿ ਟੈਕਨੋਲੋਜੀ ਜਿਹੜੀ ਆ ਜਾਂ ਜਿਹੜਾ ਹੁਣ ਦਾ ਕਿੱਦਾਂ ਚੱਲਦਾ, ਪਰ ਇਹ ਮਿਊਜ਼ਿਕ ਦੇ ਵਿੱਚ ਵੀ ਇਦਾਂ ਦੀ ਟੈਕਨੋਲੋਜੀ ਆ ਗਈ ਆ। ਹੁਣ ਤਾਂ ਤੁਸੀਂ ਸਾਡੇ ਰੂਬਰੂ ਹੋਏ ਹੋ ਤੇ ਤੁਸੀਂ ਲਾਈਵ ਗਾ ਰਹੇ ਹੋ, ਪਰ ਅੱਜ ਕੱਲ੍ਹ ਸਟੂਡੀਓ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੀ ਜਿਹੜੀ ਹੇਕ ਜਿੱਡੀ ਮਰਜ਼ੀ ਲਾਊਡ ਕਰ ਦਿਓ,
ਜਿੱਥੇ ਮਰਜ਼ੀ ਉਤਰਾ ਚੜਾ ਕਰ ਦਿੱਤਾ ਜਾਵੇ ਆਵਾਜ਼ ਦੇ ਵਿੱਚ, ਸਾਰਾ ਕੁਝ ਕੰਪਿਊਟਰ ਦੇ ਨਾਲ ਕਰ ਦਿੱਤਾ ਜਾਂਦਾ ਹਨਾ। ਤੇ ਇਹਨੂੰ ਜਿੱਦਾਂ ਸ਼ਾਸਤਰੀ ਸੰਗੀਤ ਦੀ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਸ਼ਾਸਤਰੀ ਸੰਗੀਤ ਖਾਸ ਤੌਰ ਦੇ ਉੱਤੇ ਹਰ ਪੱਲਵ ਆਪਣੇ ਸੰਮੇਲਨ ਹੁੰਦਾ ਜਲੰਧਰ ਦੇ ਵਿੱਚ। ਇਹ ਬੜੀ ਮਾਣ ਵਾਲੀ ਗੱਲ ਹੈ ਕਿ ਐਡਾ ਵੱਡਾ ਸੰਮੇਲਨ, ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਲੈਵਲ ਦਾ ਉਹ ਸੰਮੇਲਨ ਹੈ, ਨੰਬਰ 1 ਆ, ਜਿਹਦੇ ਵਿੱਚ ਕਿ ਬਹੁਤ ਵੱਡੇ ਸੰਗੀਤ ਸ਼ਾਸਤਰੀ ਆਉਂਦੇ ਆ ਜੀ। ਤੇ ਪਰ ਫੇਰ ਵੀ ਸਾਡਾ ਜਿਹੜਾ ਐਡਾ ਵੱਡਾ ਸੰਮੇਲਨ ਤਾਂ ਅਸੀਂ ਕਰਵਾਉਂਦੇ ਆ ਐਡਾ ਵੱਡਾ ਜੀ, ਪਰ ਜਿਹੜੇ ਉੱਥੇ ਦੇ ਲੋਕ ਨੇ ਜਾਂ ਕਹਿ ਲਓ ਕਿ ਦੀਵੇ ਦੇ ਥੱਲੇ ਹਨੇਰਾ ਆ, ਵੀ ਕੀ ਕਾਰਨ ਆ ਕਿ ਅਸੀਂ ਜਿਹੜਾ ਸਾਡਾ ਸੰਗੀਤ ਹੈ ਉਹਦੇ ਵੱਲੋਂ ਟੁੱਟਦੇ ਜਾ ਰਹੇ ਆ? ਕਾਰਨ ਦੇਖੋ ਅਸੀਂ ਕਈ ਮੰਨ ਸਕਦੇ ਹਾਂ। ਹਾਂਜੀ। ਕਿਉਂਕਿ ਅਗਰ ਅਸੀਂ ਬਚਪਨ ਤੋਂ ਹੀ ਬੱਚੇ ਨੂੰ ਥੋੜਾ ਥੋੜਾ ਆਪਣੇ ਸੰਗੀਤ ਨਾਲ ਇੰਟਰੋਡਿਊਸ ਕਰਵਾਈਏ ਜੀ, ਕੋਸ਼ਿਸ਼ ਕਰੀਏ ਕਿ ਪ੍ਰਾਇਮਰੀ ਸਕੂਲ ਤੋਂ ਹੀ ਬੱਚੇ ਨੂੰ ਸੰਗੀਤ ਬਾਰੇ ਗਿਆਨ ਜ਼ਰੂਰ ਦਈਏ ਥੋੜਾ ਬਹੁਤ। ਜਿੱਦਾਂ ਹੁਣ ਇੱਥੇ ਆ ਕਿ ਪਹਿਲੀ ਦੂਜੀ ਤੋਂ ਬੱਚਿਆਂ ਨੂੰ ਜਿਹੜਾ ਆ ਉਹ ਨਾਲ ਹੀ ਲਾ ਦਿੰਦੇ ਆ ਮਿਊਜ਼ਿਕ, ਤੇ ਜੇ ਬੱਚੇ ਦਾ ਇੰਟਰਸਟ ਹੈ ਤਾਂ ਅੱਗੇ ਆਪਾਂ ਚਲਾ ਲਵਾਂਗੇ, ਤੇ ਨਹੀਂ ਤਾਂ ਫਿਰ ਰਹਿਣ ਦੇਵਾਂਗੇ ਆਪਾਂ। ਹੁਣ ਮੈਂ ਵੀ ਕਹਿ ਸਕਦਾ ਕਿ ਮੇਰੀ ਬਦਕਿਸਮਤੀ ਕਿ ਮੈਨੂੰ ਜਾ ਕੇ BA ਵਿੱਚ ਮਿਊਜ਼ਿਕ ਮਿਲਿਆ। ਅੱਛਾ ਜੀ, ਪਹਿਲਾਂ ਕੋਈ ਤੁਹਾਡਾ ਇੰਟਰਸਟ ਕੋਈ ਇੰਟਰਸਟ ਨਹੀਂ, ਪਤਾ ਨਹੀਂ ਸੀ ਜਾਂ ਕਹਿ ਲਓ, ਪਤਾ ਹੀ ਨਹੀਂ ਸੀ। ਲੇਕਿਨ ਉਸ ਤੋਂ ਪਹਿਲਾਂ ਕਰਦੇ ਜ਼ਰੂਰ ਸੀ ਮਿਊਜ਼ਿਕ, ਪਰ ਕੋਈ ਉਸਤਾਦ ਨਹੀਂ ਮਿਲਿਆ ਜੀ, ਜਿਹਦੇ ਕਰਕੇ ਟੱਕਰਾਂ ਮਾਰਦੇ ਰਹੇ। ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੰਗੀਤ ਨੂੰ, ਇਸ ਟਾਈਮ ਮੈਂ 12ਵੀਂ ਚ ਪੜ੍ਹਦਾ ਸੀ, ਤੇ ਮੇਰੀ ਮੁਲਾਕਾਤ ਰਣਜੀਤ ਰਾਣਾ ਸਿੰਗਰ ਜੀ, ਕਾਫੀ ਮਸ਼ਹੂਰ ਨੇ ਆਪਣੇ, ਕਾਫੀ ਮਸ਼ਹੂਰ ਨੇ, ਤੇ ਉਹਨਾਂ ਦੇ ਬ੍ਰਦਰ ਸੀ ਸਦੀਕ ਮੁਹੰਮਦ, ਬਲਵੀਰ ਮੁਹੰਮਦ, ਇਸ ਤਰ੍ਹਾਂ ਸਾਰੇ ਹੀ ਐਜ਼ ਏ ਅਕੰਪਨਿਸਟ ਕੰਮ ਕਰਦੇ ਸੀ ਇਹਦੇ ਨਾਲ, KS ਮੱਖਣ ਨਾਲ ਜੀ, ਆਪਣੇ ਕੀ ਨਾਮ ਉਹਨਾਂ ਦਾ ਭੁੱਲ ਚੁੱਕਾ ਮੈਂ, ਮਨਮੋਹਨ ਵਾਰਸ ਸੀ, ਉਹਨਾਂ ਨਾਲ ਕੰਮ ਕਾਫੀ ਕੀਤਾ ਸੀ। ਮਤਲਬ ਕਹਿਣ ਦਾ ਭਾਵ ਵੀ ਉਹ ਉਸ ਟਾਈਮ ਮੈਨੂੰ ਆਉਂਦਾ ਕੁਛ ਨਹੀਂ ਸੀ, ਬਟ ਜੇ ਮੈਂ ਕਹਾਂ ਟੈਕਨੀਕਲੀ ਮੈਨੂੰ ਕੁਛ ਨੌਲੇਜ ਸੀ ਨਹੀਂ ਸੀ, ਲੇਕਿਨ ਮੈਨੂੰ ਸ਼ੌਕ ਬਹੁਤ ਸੀ ਵੀ ਮੈਂ ਕਰਨਾ ਕੁਛ, ਪਰ ਉਸਤਾਦ ਨਹੀਂ ਕੋਈ ਮਿਲ ਰਿਹਾ ਸੀ। ਕਿਉਂਕਿ ਕਿਉਂ ਨਹੀਂ ਮਿਲ ਰਿਹਾ ਸੀ? ਕਿਉਂਕਿ ਆਪਾਂ ਲੋਕ ਪਹਿਲਾਂ ਤੋਂ ਹੀ ਕੋਈ ਇਸ ਤਰ੍ਹਾਂ ਦਾ ਮਾਹੌਲ ਹੀ ਨਹੀਂ ਬਣ ਸਕੇ, ਕੋਈ ਬੰਦਾ ਇਸ ਤਰ੍ਹਾਂ ਦਾ ਸੰਗੀਤ ਸਿੱਖ ਕੇ ਕੋਈ ਉਸਤਾਦ ਬਣ ਸਕੇ। ਪਰ ਸਾਡੀ ਕਿਸਮ ਚੰਗੀ ਕਿ ਸਾਡੇ ਗੁਰੂ ਜੀ ਆਏ, ਸਾਡੇ ਇਲਾਕੇ 'ਚ ਕਾਲਜ ਖੁੱਲਿਆ ਨਵਾਂ, ਤੇ ਸਿੱਖਣ ਨੂੰ ਮਿਲਿਆ, ਬਹੁਤ ਕੁਛ ਮਿਲਿਆ। ਤੇ ਰਹੀ ਗੱਲ ਹੁਣ ਸੰਗੀਤ ਦੀ, ਕਿ ਆਪਣਾ ਜਿਹੜਾ ਸੰਗੀਤ ਬੱਚੇ ਨੂੰ ਆਪਾਂ ਪ੍ਰਾਇਮਰੀ ਤੋਂ ਹੀ ਸਟਾਰਟ ਕਰੀਏ, ਤੇ ਬੱਚੇ ਦਾ ਟੇਸਟ ਦੇਖਿਆ ਜਾਵੇ ਬੱਚੇ ਦਾ, ਕਿ ਬੱਚਾ ਕਲਾਸੀਕਲ ਵਿੱਚ ਜਾ ਰਿਹਾ ਤਾਂ ਥੋੜੀ ਬਹੁਤੀ ਕਲਾਸੀਕਲ ਦੀ ਟ੍ਰੇਨਿੰਗ ਦਿੱਤੀ ਜਾਵੇ, ਬੱਚਾ ਫੋਕ ਵੀ ਜਾਣਾ ਚਾਹੁੰਦਾ ਤਾਂ ਫੋਕ ਦੀ ਟ੍ਰੇਨਿੰਗ ਦਿੱਤੀ ਜਾਵੇ, ਫੋਕ ਇੰਸਟਰੂਮੈਂਟ ਸਿੱਖਣਾ ਚਾਹੁੰਦਾ ਉਹਨੂੰ ਇੰਸਟਰੂਮੈਂਟ ਦੀ ਟ੍ਰੇਨਿੰਗ ਦਿੱਤੀ। ਰਹੀ ਗੱਲ ਬਾਕੀ ਤਾਂਤੀ ਸਾਜ਼ਾਂ ਦੀ, ਤਾਂਤੀ ਸਾਜ਼ ਸਾਡੇ ਅੱਜ ਦੀ ਸੰਗੀਤ ਵਿੱਚੋਂ ਮਾਈਨਸ ਹੁੰਦੇ ਜਾ ਰਹੇ, ਠੀਕ ਨਹੀਂ? ਕਿਹਨੇ ਜ਼ਿਆਦਾ ਆਪਣਾ ਨੰਬਰ 1 ਬਣਾ ਲਿਆ ਹਾਰਮੋਨੀਅਮ, ਕਿਉਂਕਿ ਹਾਰਮੋਨੀਅਮ ਸਿੱਖਣਾ ਆਸਾਨ ਥੋੜਾ ਹੈ, ਲੇਕਿਨ ਤਾਂਤੀ ਸਾਜ਼ਾਂ ਨੂੰ ਸਿੱਖਣ ਲਈ ਥੋੜਾ ਧੈਰਯ ਵੀ ਚਾਹੀਦਾ, ਆਪਣਾ ਚਾਹੀਦਾ ਕਿ ਮੈਂ ਇਹਨੂੰ ਵੱਧ ਤੋਂ ਵੱਧ ਟਾਈਮ ਦੇ ਕੇ। ਲੇਕਿਨ ਅੱਜ ਦੀ ਪੀੜ੍ਹੀ ਵਿੱਚ ਇਹ ਆ ਕਿ ਅਸੀਂ ਟਾਈਮ ਨਹੀਂ ਚਾਹੁੰਦੇ ਦੇਣਾ, ਆਊਟਪੁੱਟ ਚਾਹੁੰਦੇ ਬਹੁਤ ਜ਼ਿਆਦਾ, ਜਦ ਕਿ ਟਾਈਮ ਬਹੁਤ ਜ਼ਿਆਦਾ, ਆਊਟਪੁੱਟ ਇੰਨੀ ਆਏਗੀ ਤਾਂ ਉਹਨੂੰ ਡੇ ਬਾਏ ਡੇ ਆਪਣਾ ਵੱਡੀ ਹੁੰਦੀ ਜਾਏਗੀ। ਬਟ ਅਸੀਂ ਚਾਹੁੰਦੇ ਕੀ ਆ ਕਿ ਅਸੀਂ ਟਾਈਮ ਦਈਏ 10 ਮਿੰਟ। ਹੁਣ ਕਈ ਵਾਰ ਬੱਚੇ ਆਉਂਦੇ ਆ, ਸਰ ਮੈਂ ਸੰਗੀਤ ਸਿੱਖਣਾ, ਮੈਂ ਕਿਹਾ ਜੀ ਹਾਂਜੀ ਸਿੱਖੋ, ਮੈਨੂੰ ਕਿੰਨੇ ਟਾਈਮ ਚ ਆ ਜਾਏਗਾ? ਮੈਂ ਕਿਹਾ ਜੀ ਬੋਲੋ ਸੰਗੀਤ, ਕਹਿੰਦੇ ਸੰਗੀਤ, ਮੈਂ ਕਿਹਾ ਜੀ ਆ ਗਿਆ, ਜਾਓ ਹੁਣ ਘਰ ਨੂੰ। ਮਤਲਬ ਕਹਿਣ ਦਾ ਭਾਵੇਂ ਇਹ ਤਾਂ ਹੈਸੇ ਵਾਲੀ ਗੱਲ, ਲੇਕਿਨ ਅੱਜ ਸਾਡੇ ਚ ਇੰਨੀ ਜਲਦੀ ਹੋ ਚੁੱਕੀ ਮੈਨੂੰ, ਮੈਂ ਬਟਨ ਦੱਬਾਂ ਤੇ ਮੈਨੂੰ ਮਿਲ ਜਾਵੇ, ਬਟਨ ਦੱਬਾਂ ਮਿਲ ਜਾਵੇ। ਉਹੀ ਟੈਕਨੋਲੋਜੀ ਤੋਂ ਗੱਲ ਆ ਗਈ ਕਿ ਅਸੀਂ ਕੰਪਿਊਟਰ ਤੇ ਲੈਪਟਾਪ ਤੇ ਬੈਠੇ ਬਟਨ ਦੱਬਿਆ ਪੇਸ਼ ਹੋ ਗਿਆ, ਬਟਨ ਦੱਬਿਆ ਪੇਸ਼ ਹੋ ਗਿਆ। ਆਹੀ ਸਾਡੇ ਬੱਚਿਆਂ ਵਿੱਚ ਪੈਦਾ ਹੋ ਚੁੱਕਿਆ ਹੈ। ਤੇ ਰਹੀ ਗੱਲ ਹੁਣ ਜੇ ਅਸੀਂ ਥੋੜਾ ਕਰਕੇ ਬੱਚਿਆਂ ਨੂੰ ਆਪਣੇ ਘਰ ਵਿੱਚ ਵੀ ਥੋੜਾ ਮਾਹੌਲ ਰੱਖੀਏ ਕਿ ਚੰਗਾ ਸੰਗੀਤ ਸੁਣਾਈਏ ਬੱਚਿਆਂ ਨੂੰ। ਜਦੋਂ ਸਵੇਰ ਨੂੰ ਉੱਠਦੇ ਆ ਤਾਂ ਰਹਿ ਰਾਸ ਚੱਲੇ, ਤਿੰਨੇ ਰਾਗਾਂ ਵਿੱਚ ਹੈ, ਤੇ ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਰਾਗਾਂ ਵਿੱਚ ਚੱਲੇ, ਠੀਕ ਹੈ। ਦਿਨ ਚੜਿਆ ਕੋਈ ਚੰਗੇ ਸੁਰਿੰਦਰ ਕੌਰ ਗਾਣੇ ਚੱਲਣ, ਇਸ ਤਰ੍ਹਾਂ ਮਤਲਬ ਜੋ ਆਪਣਾ ਚੰਗਾ ਸੰਗੀਤ ਸੀ ਉਹ ਕੰਨਾਂ 'ਚ ਬੱਚੇ ਦੇ ਵੱਜੇ ਤਾਂ ਨੈਚੁਰਲੀ ਕਿਤੇ ਨਾ ਕਿਤੇ ਬੱਚਾ ਜ਼ਰੂਰ ਉਹਨੂੰ ਆਉਣ ਵਾਲੇ ਸਮੇਂ ਜ਼ਰੂਰ ਫੋਲੋ ਕਰੇ ਜੀ। ਤੁਸੀਂ ਤਾਂਤੀ ਸਾਜ਼ਾਂ ਦੀ ਗੱਲ ਕੀਤੀ ਆ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਹਿ ਦਿੱਤਾ ਕਿ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਵੈਸੇ ਤਾਂ ਉਹਨਾਂ ਦੀ ਕੋਸ਼ਿਸ਼ ਇਹ ਹੈਗੀ ਕਿ ਸਾਰੇ ਗੁਰਦੁਆਰਾ ਸਾਹਿਬਾਨਾਂ ਵਿੱਚ ਤਾਂਤੀ ਸਾਜ਼ਾਂ ਦੇ ਨਾਲ ਜਿਹੜਾ ਸੰਗੀਤ ਆ ਹੋਵੇ, ਗੁਰਬਾਣੀ ਦਾ ਉਚਾਰਨ ਹੋਵੇ। ਪਰ ਸਮੱਸਿਆ ਇੱਥੇ ਰਾਗੀ ਸਿੰਘ ਇਹ ਦੱਸਦੇ ਆ ਵੀ ਅਸੀਂ ਹੁਣ ਹਾਰਮੋਨੀਅਮ ਦੇ ਨਾਲ ਕਰਦੇ ਹਾਂ, ਹਾਰਮੋਨੀਅਮ ਸਾਡੇ ਲਈ ਸੌਖਾ। ਇਹ ਤਾਂਤੀ ਸਾਜ਼ ਤੇ ਹਾਰਮੋਨੀਅਮ ਦੇ ਜੇ ਆਪਾਂ ਕੰਪੈਰੀਜ਼ਨ ਕਰੀਏ ਕਿੰਨਾ ਕੁ ਔਖਾ ਆ ਇਹ ਕੰਮ, ਕਿ ਅਸੀਂ ਹਾਰਮੋਨੀਅਮ ਤੋਂ, ਕਿਉਂਕਿ ਹਾਰਮੋਨੀਅਮ ਤਾਂ ਜਿਹੜਾ ਆ ਬਾਹਰਲਾ ਸਾਜ਼ ਆ, ਵੈਸਟਰਨ ਸਾਜ਼ ਆ ਇਹ, ਕਿ ਜਿਹੜਾ ਅਸੀਂ ਆਪਣੇ ਤਾਂਤੀ ਸਾਜ਼ਾਂ ਵੱਲ ਆਈਏ ਕਿੰਨੀ ਕੁ ਮਿਹਨਤ ਦੀ ਲੋੜ ਆ? ਦੇਖੋ ਜੀ, ਅਗਰ ਆਪਾਂ ਕੋਈ ਚੀਜ਼ ਸਿੱਖਣੀ ਆ ਤਾਂ ਲਗਨ ਸ਼ਿੱਦਤ ਆਪਣੀ ਲਾਣੀ ਪੈਗੀ ਜ਼ਰੂਰ ਜੀ, ਤਾਂ ਹੀ ਆਏਗੀ। ਅਦਰਵਾਈਜ਼ ਅਸੀਂ ਕਹਿ ਦਈਏ ਕਿ ਮੈਂ ਸਿੱਖ ਨਹੀਂ ਸਕਦਾ, ਕੋਈ ਜ਼ਿੰਦਗੀ 'ਚ ਐਸਾ ਕੰਮ ਨਹੀਂ ਜਿਹੜਾ ਬੰਦਾ ਇਨਸਾਨ ਨਹੀਂ ਕਰ ਸਕਦਾ। ਉਹਲੇ ਮਿਹਨਤ ਦੀ ਜ਼ਰੂਰਤ ਪੈਂਦੀ ਆ, ਮਿਹਨਤ ਹੈ। ਤਾਂਤੀ ਸਾਜ਼ ਜ਼ਰੂਰ ਥੋੜਾ ਟਫ ਹੈ ਕਿਉਂਕਿ ਉਹਦੇ ਪਹਿਲਾਂ ਤਾਂ ਸਟ੍ਰਿੰਗ ਜਿਹੜੀਆਂ ਤਾਰਾਂ ਹੁੰਦੀਆਂ ਉਹਨੂੰ ਟਿਊਨਿੰਗ ਕਰਨ ਦੀ ਸਮਝ ਚਾਹੀਦੀ ਆ,
ਅੱਛਾ ਜੀ। ਸੁਰ ਦਾ ਗਿਆਨ ਹੋਣਾ ਚਾਹੀਦਾ ਕਿ ਸਾ, ਜੇ ਮੈਂ ਸਾ ਪਾ ਤੇ ਤਾਰ ਮਿਲਾ ਰਿਹਾ, ਮਾਂ ਤੇ ਤਾਰ ਮਿਲਾ ਰਿਹਾ, ਪਤਾ ਹੋਣਾ ਚਾਹੀਦਾ। ਠੀਕ ਹੈ, ਜੀ। ਚਲੋ ਅਸੀਂ ਕਿਸੇ ਅੱਜ ਕੱਲ੍ਹ ਟੈਕਨੋਲੋਜੀ ਆ ਗਈ ਆ, ਉਹਦੇ ਨਾਲ ਵੀ ਟਿਊਨਿੰਗ ਕਰ ਲੈਂਦੇ, ਪੂਰਾ ਦੱਸ ਦਿੰਦਾ, ਹਾਂਜੀ। ਲੇਕਿਨ ਉਸ ਤੋਂ ਬੈਸਟ ਹੈ ਸਾਡੇ ਕੰਨ। ਅੱਛਾ ਜੀ। ਜਿਹੜੇ ਦੱਸਣ ਵਾਲੇ ਗੈਜਟ ਨਾਲ ਉੱਪਰ ਸਾਡੇ ਕੰਨ ਨੇ। ਜਦ ਤੱਕ ਅਸੀਂ ਕੰਨਾਂ ਨਾਲ ਸੁਣ ਕੇ ਪਰਖਣਾ ਸ਼ੁਰੂ ਕਰਤਾ ਕਿ ਆਹ ਸੁਰ ਪ੍ਰੋਪਰ ਮਿਲ ਗਿਆ, ਲੱਗ ਗਿਆ, ਤਾਂ ਫਿਰ ਅਸੀਂ ਸਿੱਖ ਵੀ ਸਕਦੇ ਹਾਂ। ਕੋਈ ਬੜੀ ਗੱਲ ਨਹੀਂ ਹੈਗੀ। ਹਾਰਮੋਨੀਅਮ ਠੀਕ ਹੈ ਆਪਣੀ ਜਗ੍ਹਾ, ਆਪਣਾ ਅਸੀਂ ਉੱਤੇ ਤੇ ਜਲਦੀ ਥੋੜਾ ਤਿਆਰੀ ਕਰਕੇ ਕੰਮ ਕਰ ਲਈਦਾ, ਬਟ ਅਗਰ ਤਾਂਤੀ ਸਾਜ਼ ਸਿੱਖਾਂਗੇ ਤਾਂ ਅਸੀਂ ਇੱਕ ਆਪਣੀ ਜਿਹੜੀ ਵਿਰਾਸਤ ਹੈ ਉਹਨੂੰ ਵੀ ਸੰਭਾਲ ਸਕਦੇ ਹਾਂ, ਤੇ ਉਹਦੇ ਤੇ ਜੋ ਸੁਣ ਕੇ ਸਾਨੂੰ ਸਕੂਨ ਮਿਲਦਾ ਉਹ ਵੈਸਟਰਨ ਸਾਜ਼ਾਂ ਤੋਂ ਜਾਂ ਹੋਰ ਸਾਜ਼ਾਂ ਤੋਂ ਨਹੀਂ ਅਸੀਂ ਲੱਭ ਸਕਦੇ। ਕੋਸ਼ਿਸ਼ ਕਰਨੀ ਚਾਹੀਦੀ। ਮੈਂ ਤਾਂ ਇਹੀ ਕਹਾਂਗਾ ਵਿਦਿਆਰਥੀ ਨੂੰ ਕਿ ਸਟਾਰਟਿੰਗ ਵਿੱਚ ਜੇ ਬੱਚਾ ਲੱਗਦਾ ਕਿ ਸਾਡਾ ਬੱਚਾ ਮਿਊਜ਼ਿਕ ਵਿੱਚ ਹੈ, ਤਾਂ ਉਹਨੂੰ ਸਟਾਰਟਿੰਗ ਵਿੱਚ ਹੀ ਥੋੜ੍ਹਾ ਗਿਆਨ ਦੇਣਾ ਸ਼ੁਰੂ ਕਰ ਦੇ, ਤਾਂ ਕਿ ਬੱਚਾ ਜਦੋਂ ਆਪਣੀ ਏਜ ਤੱਕ ਪਹੁੰਚੇ ਤਾਂ ਉਹ ਉਸ ਚੀਜ਼ ਨੂੰ ਹਾਸਲ ਕਰ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣ ਸਕੇ ਔਰ ਉਹਨਾਂ ਨੂੰ ਸਿਖਾ ਸਕੇ ਜੀ। ਇਹ ਮੇਰਾ ਮੰਨਣਾ। ਜਿੱਦਾਂ ਕੋਈ ਸਾਜ਼ ਆ, ਜਿੱਦਾਂ ਕਹਿੰਦੇ ਵੀ 7 ਸੌਰ ਆ, ਤਾਂਤੀ ਸਾਜ਼ਾਂ ਦੇ ਵਿੱਚ ਵੀ ਉਹੀ ਆ ਕਿ ਅਰੋਹੀ ਅਬਰੋਹੀ ਵਾਲਾ ਹਿਸਾਬ ਕਿਤਾਬ ਹੈ? ਥੋੜੀ ਜਿਹੀ ਬੰਦਿਸ਼ ਸੁਣਾਓਗੇ ਕੋਈ ਜਿੱਦਾਂ ਤਾਂਤੀ ਸਾਜ਼ਾਂ ਦਾ? ਹਾਂਜੀ, ਤਾਂਤੀ ਸਾਜ਼ਾਂ ਵਿੱਚ ਜਦੋਂ ਅਸੀਂ ਬੱਚੇ ਨੂੰ, ਜਿੱਦਾਂ ਮੇਰਾ ਹੈਗਾ ਵਿਸ਼ਾ ਵੋਕਲ ਗਾਇਨ ਦਾ, ਠੀਕ ਹੈ ਜੀ, ਇੰਸਟਰੂਮੈਂਟ ਮੇਰਾ ਸਬਜੈਕਟ ਨਹੀਂ ਹੈ, ਲੇਕਿਨ ਵੋਕਲ ਵਿੱਚ ਵੀ ਰਾਗ ਅਸੀਂ ਗਾਉਂਦੇ ਹਾਂ, ਤੇ ਇਸੇ ਤਰ੍ਹਾਂ ਇੰਸਟਰੂਮੈਂਟ ਜਦੋਂ ਅਸੀਂ ਵਜਾਉਂਦੇ ਉਹ 'ਚ ਵੀ ਰਾਗ ਹੈ, ਉਸੇ ਤਰ੍ਹਾਂ ਆਲਾਪਚਾਰੀ ਹੁੰਦੀ ਹੈ, ਉਸ ਤਰ੍ਹਾਂ ਮਤਾਨ ਦਾ ਹੁੰਦਾ, ਉਸ ਤਰ੍ਹਾਂ, ਠੀਕ ਹੈ, ਸਾਰਾ ਕੁਝ ਉਸੇ ਤਰ੍ਹਾਂ ਹੁੰਦਾ। ਤੇ ਵੋਕਲ ਦਾ ਸੁਣਾ ਦਿਓ ਕੁਝ। ਵੋਕਲ ਦਾ ਮੈਂ ਤੁਹਾਨੂੰ ਕੁਝ ਅਹੀਰ ਭੈਰੋ ਦਾ ਸੁਣਾਉਂਦਾ ਜੀ, ਸਵੇਰ ਦਾ ਰਾਗ ਵੈਸੇ ਜੀ, ਤੇ ਇਹਦੇ ਵਿੱਚ ਬੰਦਿਸ਼ ਮੈਂ ਸੁਣਾ ਦਿੰਦਾ। अलबेला साजन आयो रे, अलबेला साजन आयो रे, मोरा आत्मा न सुख पायो रे, अलबेला साजन आयो रे, अलबेला साजन आयो रे, मोरा आत्मा न सुख पायो रे, अलबेला साजन आयो रे। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਖੂਬ। ਤੁਸੀਂ ਦੱਸਿਆ ਕਿ ਅਲਾਪ ਜਾਂ ਇਹ ਇੱਕ ਥਿਊਰੀ ਆ ਬਹੁਤ, ਕਿ ਜੇ ਅਸੀਂ ਰਾਗਾਂ ਦੀ ਵੀ ਗੱਲ ਕਰਨੀ ਕਿ ਕਿਹੜਾ ਸੁਰ ਲੱਗਣਾ ਆ, ਕਿਹੜਾ ਕੋਮਲ ਸੁਰ ਲੱਗਣਾ ਆ, ਤੇ ਉਹ ਇੱਕ ਜਿਹੜੀ ਸਰਗਮ ਆ, ਸਰਗਮ ਪੂਰੀ ਲਿਖੀ ਜਾਂਦੀ ਆ ਪੇਪਰ ਦੇ ਉੱਤੇ ਪਹਿਲਾਂ ਜਦੋਂ ਤੁਸੀਂ ਸਟਾਰਟ ਕਰਦੇ ਆ, ਤੇ ਉਹ ਸਰਗਮ ਲਿਖੀ ਜਾਂਦੀ ਆ। ਬਹੁਤ ਸਾਰੇ ਲੋਕ ਕਹਿੰਦੇ ਮਿਊਜ਼ਿਕ ਸ਼ਾਇਦ ਉਦਾਂ ਹੀ ਸੌਖੀ ਜਿਹੀ ਚੀਜ਼ ਆ। ਇਹ ਥੋੜਾ ਜਿਹਾ ਜ਼ਰੂਰ ਦੱਸੋ ਕਿ ਇਹ ਕਾਪੀਆਂ ਕਿਤਾਬਾਂ ਤੇ ਪਹਿਲਾਂ ਥਿਊਰੀ ਵੱਖਰੀ ਆ, ਇਹ ਥੋੜਾ ਜਿਹਾ ਸਮਝਾਓ ਸਾਡੇ ਦਰਸ਼ਕਾਂ ਨੂੰ। ਕਿਉਂਕਿ ਸੰਗੀਤ ਹੈ ਕਿਰਿਆਤਮਕ ਪ੍ਰੈਕਟੀਕਲ ਸਬਜੈਕਟ। ਹਾਂਜੀ, ਠੀਕ ਹੈ ਜੀ। ਅਸੀਂ ਥਿਊਰੀ ਨੂੰ ਅਸੀਂ ਜ਼ਰੂਰ ਕਹਿੰਦੇ ਕਿ ਨਾਲ ਚੱਲ ਰਹੀ ਸਾਡੀ, ਠੀਕ ਹੈ, ਲੇਕਿਨ ਪ੍ਰੈਕਟੀਕਲ ਤੋਂ ਬਿਨਾਂ ਅਸੀਂ ਥਿਊਰੀ ਨੂੰ ਕੁਝ ਨਹੀਂ ਮੰਨਦੇ ਜੀ। ਬਹੁਤ ਸਾਰੇ ਟੀਚਰ, ਮੈਂ ਗੁਸਤਾਖੀ ਮਾਫ, ਮੈਂ ਕਹਿਣਾ ਪੈ ਰਿਹਾ ਮੈਨੂੰ, ਬਹੁਤ ਸਾਰੇ ਟੀਚਰ ਹੈ PhD ਕਰ ਗਏ ਨੇ, ਪੂਰੇ ਟੈਸਟ ਕਲੀਅਰ ਕਰ ਗਏ ਨੇ, ਪਰ ਜਦੋਂ ਪ੍ਰੈਕਟੀਕਲੀ ਉਹਨਾਂ ਨੂੰ ਕੋਈ ਚੀਜ਼ ਬਣਾਉਣ ਲਈ ਕਿਹਾ ਜਾਂਦਾ ਹੈ ਤੇ ਉੱਥੇ ਬਿਲਕੁਲ ਜ਼ੀਰੋ ਹੋ ਜਾਂਦੇ, ਕੁਝ ਵੀ ਨਹੀਂ ਆਉਂਦਾ। ਸ਼ਾਇਦ ਇਸੇ ਕਰਕੇ ਸਾਡੇ ਜਿਹੜੇ ਲੋਕਾਂ ਵਿੱਚ ਪ੍ਰਭਾਵ ਇਹ ਗਲਤ ਗਿਆ ਕਿ ਜਿਹੜੇ ਤਾਂ ਮੂਹਰੇ ਅੱਗੇ ਆ ਰਹੇ ਨੇ ਉਹ ਬਿਨਾਂ ਸਿੱਖੇ ਤੋਂ ਆ ਰਹੇ ਨੇ, ਜਿਹੜੇ ਸਿੱਖਿਆ ਵਾਲੇ ਨੇ ਉਹ ਯੂਨੀਵਰਸਿਟੀਆਂ ਦੇ ਵਿੱਚ ਹੀ ਰਹਿ ਗਏ ਜਾਂ ਕਾਲਜਾਂ ਦੇ ਵਿੱਚ ਹੀ ਰਹਿ ਗਏ। ਇਹ ਵੀ ਇੱਕ ਕਾਰਨ ਤੁਸੀਂ ਮੰਨਦੇ ਹੋ ਕਿ ਸ਼ਾਇਦ ਇਹੀ ਆ ਕਿ ਥਿਊਰੀ ਦੇ ਉੱਤੇ ਜ਼ਿਆਦਾ ਕਮਾਂਡ ਹੈ ਉਹਨਾਂ ਦੀ? ਹਾਂ, ਨਹੀਂ, ਮੈਂ ਇਸ ਚੀਜ਼ ਤੋਂ ਮੈਂ ਪੱਲਾ ਨਹੀਂ ਝਾੜਦਾ ਵੀ ਬਿਲਕੁਲ ਸਾਰੇ ਹੀ 100% ਚੱਲ ਜਾਂਦੇ ਆ। ਹਾਂਜੀ, ਤੇ ਜੇ ਉਹਨਾਂ ਨੇ ਥਿਊਰੀ ਸਿੱਖੀ ਆ, ਕਰੀ ਆ, ਪ੍ਰੈਕਟੀਕਲ ਤੇ ਧਿਆਨ ਘੱਟ ਦਿੱਤਾ ਜੀ, ਉਹ ਉਹਨਾਂ ਨੇ ਉਸ ਟਾਈਮ ਤਾਂ ਜ਼ਰੂਰ ਪ੍ਰੈਕਟੀਕਲ ਕਰ ਲਿਆ ਹੋਏਗਾ, ਲੇਕਿਨ ਬਾਅਦ ਚ ਉਹਨੂੰ ਪ੍ਰੈਕਟਿਸ ਐਜ਼ ਏ ਪ੍ਰੈਕਟਿਸ ਨਹੀਂ ਲਿਆ ਜੀ। ਮਤਲਬ ਇਹ ਤਾਂ ਰਿਆਜ਼ ਤਾਂ ਡੇਲੀ ਕਰਨਾ ਪਏਗਾ ਤਾਂ ਜਾ ਕੇ ਆਪਣਾ ਉਹ ਚੀਜ਼ ਬਰਕਰਾਰ ਰਹੇਗੀ। ਅਗਰ ਅਸੀਂ ਇੱਕ ਦਿਨ ਰਿਆਜ਼ ਨਹੀਂ ਕਰਦੇ ਤਾਂ ਅਸੀਂ ਹਫ਼ਤਾ ਪਿੱਛੇ ਚੱਲ ਜਾਂਦੇ ਹਾਂ। ਅੱਛਾ ਜੀ। ਮਤਲਬ ਸਾਡਾ ਮੰਨਣਾ, ਸਾਰੇ ਗੁਰੂ ਜਨਾਂ ਦਾ ਇਹ ਮੰਨਣਾ ਕਿ ਅਗਰ ਅਸੀਂ ਸਵੇਰੇ ਉੱਠ ਕੇ ਰਿਆਜ਼ ਨਹੀਂ ਕਰਨਾ, ਆਪਣਾ ਕੰਮ ਨਹੀਂ ਕਰਨਾ, ਤਾਂ ਅਸੀਂ ਕਾਫੀ ਪਿੱਛੇ ਚੱਲ ਜਾਣਾ। ਪਰ ਜਦੋਂ ਤੁਸੀਂ ਕਾਫੀ ਰਿਆਜ਼ ਕਰ ਲੈਂਦੇ ਹੋ, ਜਿਵੇਂ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ, 8-9 ਘੰਟੇ ਰਿਆਜ਼ ਡੇਲੀ ਹੁੰਦਾ ਸੀ, 2-2.5 ਘੰਟੇ ਸਵੇਰੇ ਲਾਉਣੇ ਉੱਠ ਕੇ, ਤੇ 3-3.5 ਘੰਟੇ ਸ਼ਾਮ ਲੱਗਣੇ, ਤੇ ਬਾਕੀ 4 ਘੰਟੇ ਡੇ ਟਾਈਮ ਲੱਗਣਾ। ਜਾਨੀ ਜਿਮ ਵਾਲੇ ਹਿਸਾਬ ਹੈ ਪੂਰਾ 8-9 ਘੰਟੇ ਰਿਆਜ਼ ਹੁੰਦਾ ਸੀ। ਡਾਈਟ ਦਾ ਵੀ ਹੁੰਦਾ ਨਾ ਵੀ ਗਲਾ ਖਰਾਬ ਨਾ ਹੋ ਜਾਏ। ਮੇਰਾ ਹਰ ਟਾਈਮ ਗਰਮ ਪਾਣੀ ਹੁੰਦਾ, ਗਰਮ ਪਾਣੀ ਪੀਣਾ ਮੈਂ, ਚਾਹੇ ਗਰਮੀ ਚਾਹੇ ਸਰਦੀ ਆ, ਉਹਨਾਂ ਥੋੜਾ ਗਲਾ ਆਪਣਾ ਤਰ ਰਹਿੰਦਾ, ਵੈਸੇ ਠੀਕ ਰਹਿੰਦਾ। ਤੇ ਬਸ ਰਿਆਜ਼ ਪ੍ਰੈਕਟੀਕਲੀ ਆਪਾਂ ਜਿੰਨਾ ਸਟਰੋਂਗ ਕਰ ਲਵਾਂਗੇ ਜੀ, ਕਿਉਂਕਿ ਪ੍ਰੈਕਟੀਕਲੀ ਥਿਊਰੀ ਬਣਨੀ ਆ ਜੀ। ਅਗਰ ਅਸੀਂ ਪ੍ਰੈਕਟੀਕਲੀ ਕਰ ਲਿਆ ਤਾਂ ਸਾਨੂੰ ਫਿਰ ਦੱਸਣ 'ਚ ਔਖਾ ਹੋਣਾ। ਕਾਪੀਆਂ ਅਸੀਂ ਇਸ ਕਰਕੇ ਲਗਾਉਂਦੇ ਹਾਂ
ਕਿ ਥੋੜਾ ਬੱਚਾ ਕਿਤੇ ਲੱਗਦਾ ਕਿ ਭੁੱਲ ਰਿਹਾ ਤਾਂ ਕਾਪੀ ਤੋਂ ਦੇਖ ਕੇ ਉਹਦਾ ਸਹਾਰਾ ਲੈ ਲੈ ਲੇਕਿਨ ਇਹ ਨਹੀਂ ਆਪਾਂ ਦੋਨੇ ਚੀਜ਼ਾਂ ਨੂੰ ਥੋੜਾ ਲੈ ਕੇ ਚੱਲਦੇ। ਲੇਕਿਨ ਗਾਈਡਲਾਈਨਸ ਆ ਅਸਲੀ ਜਿਹੜੀ ਪ੍ਰੈਕਟਿਸ ਆ, ਜਦੋਂ ਤੁਹਾਨੂੰ ਮੰਨ ਲਓ ਕਿ ਗੁਰੂ ਨੇ ਲਿਖ ਕੇ ਦਿੱਤਾ ਇੱਕ ਚੈਪਟਰ ਆ, ਤੁਸੀਂ ਉਹਦੀ ਪ੍ਰੈਕਟਿਸ ਕਰਨੀ ਆ, ਪਰ ਅਸੀਂ ਕੀ ਕਰਦੇ ਆ ਇਹਨੂੰ ਜਾਂ ਥਿਊਰੀ ਵੱਲੇ ਲੈ ਲੈਂਦੇ ਆ ਜਾਂ ਅਸੀਂ ਪ੍ਰੈਕਟੀਕਲ ਦੇ ਤੌਰ ਦੇ ਉੱਤੇ ਲੈ ਲੈਂਦੇ ਆ, ਹਨਾ। ਤੇ ਇਹ ਵਿੱਚ ਹੈ। ਤੇ ਵੈਸੇ ਜਿੱਦਾਂ ਤੁਸੀਂ ਆਪਾਂ ਪ੍ਰਾਇਮਰੀ ਸਕੂਲਾਂ ਤੋਂ ਗੱਲ ਕਰਦੇ ਸੀ ਕਿ ਬੱਚਿਆਂ ਦਾ ਜਿਹੜਾ ਰੁਝਾਨ ਆ ਉਹ ਹੋਰ ਪਾਸਿਆਂ ਵੱਲ ਨੂੰ ਜਾਂਦਾ, ਪਰ ਜਿਹੜੇ ਗਵਰਨਮੈਂਟ ਦੇ ਸਿਲੇਬਸ ਦੇ ਵਿੱਚ ਕੀ ਆ ਇਹ, ਜਾਂ ਜਿੱਦਾਂ ਤੁਸੀਂ ਕਿਹਾ ਕਿ BA ਵਿੱਚ ਮੈਨੂੰ ਪਤਾ ਲੱਗਾ ਵੀ ਮੈਨੂੰ ਵੀ ਗੁਰੂ ਦੀ ਲੋੜ ਹੈ, ਨਹੀਂ ਤਾਂ ਪਹਿਲਾਂ ਵੀ ਤੁਸੀਂ ਮਿਊਜ਼ਿਕ ਦੇ ਨਾਲ ਜੁੜੇ ਹੋਏ ਸੀ, ਵੀ ਇਹ ਕੀ ਕਰਨਾ ਚਾਹੀਦਾ, ਕੀ ਸੁਜੈਸ਼ਨ ਹੈ ਸਰਕਾਰ ਦੇ ਲਈ ਕਿ ਉਹਨਾਂ ਨੇ, ਕਿਉਂਕਿ ਜਦੋਂ ਅਸੀਂ ਵੀ B.Ed ਕਰਦੇ ਹੁੰਦੇ ਸੀ ਤੇ ਸਾਡੇ ਕੋਲ ਮਿਊਜ਼ਿਕ ਦਾ ਇੱਕ ਸਬਜੈਕਟ ਹੁੰਦਾ ਸੀ ਤੇ ਦੋਸਤ ਸਾਡੇ ਪੜ੍ਹਦੇ ਹੁੰਦੇ ਸੀ ਮਿਊਜ਼ਿਕ ਦਾ। ਮੈਂ ਤਾਂ ਇਹ ਸਮਝਦਾ ਵੀ ਸ਼ਾਇਦ ਇਹ ਜਿਹੜੇ ਟੀਚਰ ਨੇ ਸਕੂਲਾਂ ਦੇ ਵਿੱਚ ਜਾਣਗੇ, ਇਹਨਾਂ ਨੇ ਬੱਚੇ ਬਹੁਤ ਪ੍ਰਿਪੇਅਰ ਕਰਨੇ ਆ, ਖਾਸ ਤੌਰ ਦੇ ਉੱਤੇ ਸਾਡੇ ਜਿਹੜੇ ਰਾਗ ਆ ਬੰਦਿਸ਼ਾਂ ਆ ਉਹਨਾਂ ਦੇ ਉੱਤੇ। ਫਿਰ ਉਹ ਕਿੱਥੇ ਪਿਛੜ ਗਏ ਅਸੀਂ? ਦਲਜੀਤ ਭਾਜੀ ਗੱਲ ਉੱਥੇ ਆ ਕੇ ਫੇਰ ਖੜ ਗਈ ਆ। ਹਾਂਜੀ, ਕਿ ਅਸੀਂ ਰੱਖਦੇ ਕਿਸੇ ਹੋਰ ਮਕਸਦ ਲਈ ਆ ਤੇ ਲੇਕਿਨ ਕੀਤਾ ਕੁਝ ਹੋਰ ਜਾਂਦਾ ਹੈ। ਅੱਛਾ ਜੀ, ਮੰਨ ਲਓ ਤੁਸੀਂ B.Ed ਦੀ ਗੱਲ ਕੀਤੀ ਆ। ਹਾਂਜੀ, B.Ed ਵਿੱਚ ਉਹਨਾਂ ਨੂੰ ਮਾਡਲ ਬਣਾਉਣ ਤੇ ਤੱਕ ਸੀਮਿਤ ਰੱਖ ਦਿੰਦੇ ਆ ਜੀ, ਪ੍ਰੈਕਟੀਕਲੀ ਫੇਰ ਨਹੀਂ ਕੁਝ ਕਰਾਉਂਦੇ ਸੀ। ਅੱਛਾ ਜੀ, ਠੀਕ ਹੈ। ਮੈਨੂੰ ਲੱਗਦਾ ਟੀਚਰ ਵੀ ਜਿਹੜੇ ਰੱਖੇ ਜਾਂਦੇ ਆ ਵਿਚਾਰੇ, ਉਹਨਾਂ ਨੂੰ ਵੀ ਐਵੇਂ ਹੀ ਲੱਗਦਾ ਕਿ ਇੰਨਾ ਕੀ, ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸੀਮਾ ਤੈਅ ਕੀਤੀ ਜਾਂਦੀ ਹੈ ਕਿ ਤੁਸੀਂ ਆਹ ਕੁਛ ਕਰਾਉਣਾ। ਅੱਛਾ ਜੀ, ਕਿਉਂਕਿ ਬਹੁਤ ਸਾਰੇ ਕਾਲਜਾਂ ਵਿੱਚ ਜਾ ਕੇ ਮੈਂ ਐਜ ਏ ਯੂਥ ਫੈਸਟੀਵਲ ਦੀ ਤਿਆਰੀ ਕਰਾਉਂਦਾ ਨੇ ਟੀਚਰ ਬਣ ਕੇ ਜੀ, ਕਿਉਂਕਿ ਉੱਥੇ ਉਹਨਾਂ ਦੇ ਮਿਊਜ਼ਿਕ ਟੀਚਰ ਵੀ ਵਿਚਾਰੇ ਹੁੰਦੇ ਸੀ, ਲੇਕਿਨ ਉਹਨਾਂ ਨੂੰ ਉਲਝਾਇਆ ਇੰਨੇ ਕੰਮਾਂ 'ਚ ਜਾਂਦਾ ਆ ਕਿ ਉਹਨਾਂ ਨੂੰ ਵਕਤ ਹੀ ਨਹੀਂ ਮਿਲਦਾ ਕਿ ਉਸ ਬੱਚਿਆਂ ਨੂੰ ਪ੍ਰੈਕਟੀਕਲ ਦੀ ਕੋਈ ਤਿਆਰੀ ਕਰਾ ਸਕੀਏ ਜੀ। ਤੇ ਇਸ ਕਰਕੇ ਵੀ ਮੰਨ ਲਿਆ ਜਾਂਦਾ ਮਿਊਜ਼ਿਕ ਵਾਲਾ ਤਾਂ ਵਿਹਲਾ, ਇਹਨੇ ਕੀ ਹੈ ਤਾਂ ਚਾਰ ਸੁਰਾਂ ਕੱਢਣੀਆਂ, ਇਹ ਤੋਂ ਕੰਮ ਕਰਾਓ। ਮੈਂ ਇਸ ਚੀਜ਼ ਦਾ ਸ਼ਿਕਾਰ ਮੈਂ ਖੁਦ ਹੋ ਚੁੱਕਾ, ਕਿਉਂਕਿ ਮੈਂ ਕਾਲਜ ਪੜ੍ਹਾਉਣ ਤੋਂ ਪਹਿਲਾਂ ਮੈਂ ਸਕੂਲਾਂ 'ਚ ਵੀ ਪੜ੍ਹਾਇਆ। ਅੱਛਾ ਜੀ, ਸਕੂਲਾਂ ਵਿੱਚ ਮੈਨੂੰ ਪੜ੍ਹਾਉਣ ਦੇ ਸਮੇਂ ਮਿਊਜ਼ਿਕ ਦੀਆਂ ਘੱਟ ਕਲਾਸਾਂ ਤੇ ਪੰਜਾਬੀ ਲੈਕਚਰ ਲੈ ਲਓ ਜੀ ਤੁਸੀਂ। ਅੱਛਾ ਜੀ, ਮੈਥ ਕਰਾ ਦਿਓ ਜੀ। ਅੱਛਾ, ਹਿੰਦੀ ਪੜ੍ਹਾ ਦਿਓ ਜੀ। ਜਦ ਕਿ ਮਿਊਜ਼ਿਕ ਵਾਲਿਆਂ ਨੂੰ ਮਿਊਜ਼ਿਕ ਕਰਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਇਹ ਵੀ ਮੈਂ ਚਾਹੁੰਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ, ਮੈਨੂੰ ਲੱਗਦਾ ਕਿ ਸਰਕਾਰਾਂ ਜਿਹੜੀਆਂ 10ਵੀਂ 11ਵੀਂ 12ਵੀਂ ਇਹਨਾਂ ਕਲਾਸਾਂ 'ਚ ਤਾਂ ਕਿ ਸੰਗੀਤ ਦੀ ਤਾਲੀਮ ਦੇਣੀ ਸ਼ੁਰੂ ਕਰਦੀ ਆ, ਔਰ ਬਹੁਤ ਘੱਟ ਸਕੂਲ ਨੇ ਐਸੇ ਜੀ, ਲੇਕਿਨ ਇਹਦੀ ਸਿੱਖਿਆ ਮੈਨੂੰ ਲੱਗਦਾ ਕਿ ਇਨੀਸ਼ੀਅਲ ਪ੍ਰਾਇਮਰੀ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਤਾਂ ਕਿ ਬੱਚੇ ਦਾ ਬੇਸ ਬਣ ਸਕੇ, ਬੱਚਾ ਇੱਕ ਚੰਗੇ ਸੰਗੀਤ ਵੱਲੋਂ ਚੰਗੀ ਦਿਸ਼ਾ ਵੱਲੋਂ ਜਾ ਸਕੇ ਜੀ। ਖੈਰ, ਬੱਚੇ ਜਿੱਦਾਂ ਹੁਣ ਬੱਚਿਆਂ ਦੀ ਆਪਾਂ ਖਾਸ ਤੌਰ ਦੇ ਉੱਤੇ ਬੱਚਿਆਂ ਦਾ ਆਪਾਂ ਮਿਊਜ਼ਿਕ ਵੱਲ ਨੂੰ ਲੈ ਕੇ ਜਾਣਾ ਕਿ ਬੱਚੇ ਜਿਹੜੇ ਆ ਕਿੱਦਾਂ ਸਿੱਖਦੇ ਆ। ਤੁਹਾਡੇ ਕੋਲੋਂ ਬਹੁਤ ਸਾਰੇ ਲੋਕ ਜਿਹੜੇ ਬੱਚੇ ਸਿੱਖ ਕੇ ਗਏ ਹੋਣੇ ਆ, ਕਿੱਦਾਂ ਦੀਆਂ ਹੁਣ ਤੱਕ ਤੁਹਾਡਾ ਰਿਹਾ ਰਿਜ਼ਲਟ ਕਿ ਜਿਹੜੇ ਤੁਹਾਡੇ ਕੋਲੋਂ ਸਿੱਖ ਕੇ ਗਏ ਆ, ਉਹਦਾ ਪ੍ਰਭਾਵ ਕੀ ਆ? ਜ਼ਰੂਰੀ ਨਹੀਂ ਕਿ ਉਹਨੇ ਬਹੁਤ ਵੱਡੇ ਲੈਵਲ ਤੱਕ ਜਾਣਾ ਆ, ਪਰ ਇਹ ਮਿਊਜ਼ਿਕ ਨੇ ਕੋਈ ਉਹਦੇ ਜੀਵਨ ਦੇ ਵਿੱਚ, ਕੋਈ ਸਮਾਜ ਦੇ ਵਿੱਚ ਫਰਕ ਪਾਉਂਦਾ ਇਹ ਕੰਮ? ਅਜੀ ਜਦੋਂ ਬੱਚੇ ਮੇਰੇ ਕੋਲ ਜਿੰਨੇ ਵੀ ਕਾਲਜ ਪੜ੍ਹ ਕੇ ਗਏ ਆ ਜੀ, ਤੇ ਮੈਨੂੰ ਨਹੀਂ ਲੱਗਦਾ ਕਿ ਮੇਰਾ ਸਟੂਡੈਂਟ ਕੋਈ ਵੀ ਫਰੀ ਇਸ ਟਾਈਮ ਹੈਗਾ। ਅੱਛਾ ਜੀ, ਚਾਹੇ ਜੌਬ ਨਹੀਂ ਮਿਲੀ ਲੇਕਿਨ ਆਪਣਾ ਜ਼ਿੰਦਗੀ ਵਿੱਚ ਵਧੀਆ ਰੁਜ਼ਗਾਰ ਤੌਰ ਤੇ ਬਣਾ ਕੇ ਬੈਠੇ ਨੇ, ਵਧੀਆ ਪੈਸਾ ਕਮਾ ਰਹੇ ਨੇ, ਔਰ ਨਾਲ ਦੀ ਨਾਲ ਨਾਮ ਵੀ ਕਮਾ ਰਹੇ ਨੇ। ਨਾਮਾਂ ਤੇ ਨਾਮਾਂ ਦੋਨੋਂ ਕਮਾ ਰਹੇ ਨੇ, ਨਾਮ ਔਰ ਨਾਮਾ ਕਮਾ ਰਹੇ ਨੇ। ਤੇ ਮੈਨੂੰ ਨਹੀਂ ਲੱਗਦਾ ਕਿ ਕਈ ਲੋਕਾਂ ਦਾ ਮੰਨਣਾ ਇਹ ਆ ਕਿ ਸੰਗੀਤ ਨਹੀਂ ਸਬਜੈਕਟ ਲੈਣਾ, ਇਹ 'ਚ ਕੋਈ ਸਕੋਪ ਨਹੀਂ ਹੈਗਾ ਜੀ। ਇਹ ਮਾਪੇ ਵੀ ਮੰਨਦੇ ਆ ਤੇ ਅਸੀਂ ਮਿਊਜ਼ਿਕਲ ਨੂੰ ਕੀ ਜਾਣਾ ਪਹਿਲਾਂ ਵੀ ਇਹਦੇ ਵਿੱਚ ਕੀ ਆ, ਹਨਾ। ਜੇ ਗਾਉਣਾ ਹੋਇਆ ਉਹ ਤਾਂ ਵੱਡੀ ਉਮਰ ਵਿੱਚ ਵੀ ਗਾ ਸਕਦਾ, ਕਦੋਂ ਵੀ ਮਰਜ਼ੀ ਸਟਾਰਟ ਕਰ ਲਓ। ਕਈ ਵਾਰੀ ਬੱਚੇ ਦਾ ਵੀ ਧਿਆਨ ਭਾਜੀ ਹੁੰਦਾ ਮਿਊਜ਼ਿਕ ਵਿੱਚ ਜਾਣ ਦਾ, ਬਟ ਉਹਨੂੰ ਮਾਪਿਆਂ ਦੇ ਕਰਕੇ ਵਿਚਾਰਿਆਂ ਨੂੰ ਸਬਜੈਕਟ ਹੋਰ ਹੀ ਲੈਣੇ ਪੈਂਦੇ। ਜਿਵੇਂ ਮੈਨੂੰ ਵੀ ਸਾਇੰਸ ਪਹਿਲਾਂ ਦਿੱਤੀ ਗਈ ਸੀ, ਮੈਂ +1 ਤੇ +2 ਨਾਨ ਮੈਡੀਕਲ ਪੜ੍ਹਿਆ। ਅੱਛਾ ਜੀ, +2 ਵਿੱਚ ਆ ਕੇ ਤੱਪ ਹੋ ਕੇ ਫੇਲ, ਤੇ ਆਪਾਂ ਘਰਦਿਆਂ ਨੂੰ ਕਹਿੰਦੇ ਕਿ ਮੇਰੇ ਬਸ ਦੀ ਗੱਲ ਨਹੀਂ ਹੈਗੀ ਭਾਈ, ਮੈਨੂੰ ਕਰਾਓ ਤੁਸੀਂ। ਮਾਪਿਆਂ ਦਾ ਇਹ ਹੁੰਦਾ ਕਿ ਜਾਂ ਅਸੀਂ ਡਾਕਟਰ ਬਣਾਉਣਾ ਜਾਂ ਅਸੀਂ ਇੰਜੀਨੀਅਰ ਬਣਾਉਣਾ, ਹੋਰ ਤਾਂ ਕੋਈ ਮਹਿਕਮਾ ਹੈ ਹੀ ਨਹੀਂ, ਹਨਾ, ਜਿਹੜਾ ਸਾਡਾ ਬੱਚਾ ਕਰ ਸਕਦਾ। ਸਾਡੀ ਸੋਚ ਇੱਥੇ ਤੱਕ ਹੈਗੀ ਆ, ਜਦ ਕਿ ਚੁਆਇਸ ਚਾਹੀਦੀ ਬੱਚੇ ਦੀ ਵੀ ਤੂੰ ਕੀ ਬਣਨਾ ਚਾਹੁੰਦਾ ਜ਼ਿੰਦਗੀ 'ਚ। ਮੈਨੂੰ ਉਦੋਂ ਪੁੱਛੇ ਨੇ, ਮੇਰੇ 2 ਸਾਲ ਖਰਾਬ ਹੋ ਗਏ। ਉਸ ਤੋਂ ਬਾਅਦ ਫਿਰ ਮੈਂ ਜਾ ਕੇ ਆਰਟਸ ਵਿੱਚ ਪੜ੍ਹਿਆ ਤੇ ਫਿਰ ਮੈਂ BA ਵਿੱਚ ਮਿਊਜ਼ਿਕ ਲਿਆ। ਤਾਂ ਮੈਂ ਇਸ ਲਾਈਨ ਵਿੱਚ ਤਾਂ ਕਹਿਣਾ ਚਾਹੁੰਦਾ ਬੱਚਿਆਂ ਨੂੰ, ਆਪਣੇ ਆਉਣ ਵਾਲੇ ਪੀੜ੍ਹੀ ਨੂੰ, ਕਿ ਕਦੇ ਵੀ ਆਪਣੇ ਪਹਿਲਾਂ ਦਿਲ ਦੀ ਸੁਣੋ ਵੀ ਮੇਰਾ ਦਿਲ ਕੀ ਕਹਿੰਦਾ, ਵੀ ਮੈਂ ਕਿਹੜੇ ਪਾਸੇ ਜਾਣਾ। ਠੀਕ ਹੈ, ਜ਼ਰੂਰੀ ਨਹੀਂ ਮਿਊਜ਼ਿਕ, ਕੋਈ ਬੱਚਾ ਸਪੋਰਟਸ ਵੀ ਜਾ ਸਕਦਾ, ਕੋਈ ਬੱਚਾ ਉਹ ਲਾਈਨ ਜਾ ਸਕਦਾ। ਠੀਕ ਹੈ, ਤੇ ਮੈਂ ਮਿਊਜ਼ਿਕ ਦੀ ਟੀਚਰ ਕਰਕੇ ਮੈਂ ਮਿਊਜ਼ਿਕ ਦੀ ਗੱਲ ਕਰ ਰਿਹਾ। ਹੁਣ ਕਾਲਜ ਵਿੱਚ ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ, ਤੇ ਸੰਗੀਤ ਕੱਲਾ ਸੰਗੀਤ ਵਾਲਾ ਟੀਚਰ ਸੰਗੀਤ ਹੀ ਨਹੀਂ ਸਿਖਾਉਂਦਾ। ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਤਮੀਜ਼ ਸਿਖਾਈ ਜਾਂਦੀ ਹੈ, ਇੱਕ ਅੱਛਾ ਸਟੂਡੈਂਟ ਬਣਾਇਆ ਜਾਂਦਾ ਕਿ ਤੁਸੀਂ ਸਮਾਜ ਵਿੱਚ ਕਿਵੇਂ ਵਿਚਰਨਾ। ਤੁਸੀਂ ਦੇਖ ਲਓ ਕਿ ਇੱਕ ਸੰਗੀਤ ਦਾ ਪੜ੍ਹਿਆ ਬੱਚਾ ਤੇ ਇੱਕ ਬਿਨਾਂ ਪੜ੍ਹਿਆ ਮਿਊਜ਼ਿਕ ਕਰਨ ਵਾਲਾ ਬੱਚਾ, ਦੋਨਾਂ 'ਚ ਫਰਕ ਬਹੁਤ ਹੋਏਗਾ। ਉਹਦੀ ਬਹਿਣੀ ਉੱਠਣੀ, ਉਹਦੇ ਗੱਲ ਕਰਨ ਦਾ ਤਰੀਕਾ, ਸਲੀਕਾ ਬਹੁਤ ਫਰਕ ਹੋਏਗਾ।
ਜਦੋਂ ਸਾਡੇ ਕੋਈ ਵੀ ਪਿਛਲੇ ਸੁਰਿੰਦਰ ਸ਼ਰਮਾ ਜੀ ਡੈਥ ਹੋਈ ਪਿੱਛੇ ਜੇ, ਹਾਂਜੀ ਜੀ, ਤੇ ਕਾਫੀ ਨਾਮ ਹਾਂਜੀ, ਤੇ ਯੂਨੀਵਰਸਿਟੀ ਪੜ੍ਹਦੇ ਸੀ ਉਹ, ਇੱਕ ਵਾਰੀ ਇਸ ਤਰ੍ਹਾਂ ਹੀ ਆ ਗਏ ਯੂਨੀਵਰਸਿਟੀ। ਹਾਂਜੀ ਤਾਂ ਉਹ ਜਦੋਂ ਆਏ ਤਾਂ ਅਸੀਂ ਸਾਰੇ ਉਹਨਾਂ ਦੇ ਪੈਰੀ ਪੈ ਗਏ। ਹਾਂਜੀ ਉਹਨਾਂ ਦਾ ਕਹਿਣਾ ਸੀ, ਕਹਿੰਦਾ ਆਹ ਚੀਜ਼ ਜਿਹੜੀ ਨਾ ਇਸੇ ਘਰਾਣੇ 'ਚ ਮਿਲ ਸਕਦੀ, ਇੱਥੇ ਹੀ ਮਿਲ ਸਕਦੀ ਆ, ਹੋਰ ਕਿਸੇ ਯੂਨੀਵਰਸਿਟੀ ਦੇ ਡਿਪਾਰਟਮੈਂਟ 'ਚ ਨਹੀਂ ਮਿਲਣੀ। ਹਾਂਜੀ ਕਿਉਂਕਿ ਇਹ ਗੁਰੂ ਸਿੱਖ ਕਦੀ ਇੰਨਾ ਆਪਣਾ ਰਿਸਪੈਕਟ ਨਹੀਂ ਕਰਦੇ ਟੀਚਰ ਦੀ। ਹਾਂਜੀ ਹਾਂਜੀ ਬੜੇ ਇਹ ਗੁਰੂ ਸਿੱਖ ਪਰੰਪਰਾ ਇੱਥੇ ਹੀ ਜਦ ਕਿ ਹੈਗੀ ਤਾਂ ਸਾਡੀ ਇੰਡੀਅਨ ਕਲਚਰ ਇਹੀ ਆ ਕਿ ਗੁਰੂ ਦੇ ਚਰਨੀ ਹੱਥ ਲਾਉਣਾ। ਕਹਿੰਦਾ ਇਸ ਤੋਂ ਇਲਾਵਾ ਕਿਤੇ ਨਹੀਂ ਜਾਂਦੀ। ਉਹਦਾ ਮੰਨਣਾ ਕੀ ਹੋਇਆ ਕਿ ਅਸੀਂ ਬੱਚੇ ਨੂੰ ਪਹਿਲਾਂ ਇੱਕ ਤਮੀਜ਼ ਸਿਖਾਈ ਬੱਚੇ ਨੂੰ ਵੀ ਬੈਠਣਾ ਉੱਠਣਾ ਕਿਵੇਂ, ਆਏਗੀ ਦੀ ਇੱਜ਼ਤ ਕਿਵੇਂ ਕਰਨੀ ਆ। ਅਸੀਂ ਸਾਡੀ ਸ਼ੁਰੂਆਤ ਇੱਥੇ ਹੁੰਦੀ ਆ। ਹਾਂਜੀ ਤੇ ਜਦੋਂ ਬੱਚਾ ਕਲਾਸ ਵਿੱਚ ਆਉਂਦਾ ਤਾਂ ਆਦਰ ਸਤਿਕਾਰ ਨਾਲ ਬੈਠਦਾ, ਗੁਰੂ ਦੇ ਚਰਨੀ ਹੱਥ ਲਾਉਂਦਾ। ਅਸੀਂ ਚਾਹੁੰਦੇ ਨਹੀਂ ਵੀ ਸਾਡੇ ਕੋਲ ਆਵੇ, ਲੇਕਿਨ ਅਸੀਂ ਉਹ ਪਰੰਪਰਾ ਕਾਇਮ ਰੱਖਣੀ ਚਾਹੁੰਦੇ ਆ ਕਿ ਅਸੀਂ ਆਪਣੇ ਗੁਰੂਆਂ ਦੇ ਚਰਨੀ ਅੱਜ ਵੀ ਹੱਥ ਲਾਉਂਦੇ ਆ। ਹਾਂਜੀ ਹਾਂਜੀ ਠੀਕ ਨਹੀਂ, ਅੱਜ ਚਾਹੇ ਮੇਰੀ 49 ਸਾਲ ਦੀ ਉਮਰ ਹੋ ਗਈ ਆ, ਅੱਜ ਵੀ ਗੁਰੂ ਘਰ ਜਾ ਕੇ ਅਸੀਂ ਭਾਂਡੇ ਚੱਕ ਕੇ ਧੋ ਦੇਦੇ ਆ। ਹਾਂਜੀ ਕਿਉਂਕਿ ਉਹ ਅਦਬ ਹੈ, ਗੁਰੂ ਦਾ ਇੱਕ ਸਤਿਕਾਰ ਆ, ਹੋਣਾ ਵੀ ਚਾਹੀਦਾ ਹੈ। ਠੀਕ ਨਹੀਂ, ਤੇ ਉਹੀ ਚੀਜ਼ ਅਸੀਂ ਗੁਰੂ ਦੇ ਪ੍ਰਤੀ ਸਿਖਾਉਂਦੇ, ਉਹੀ ਅਸੀਂ ਪੇਰੈਂਟਸ ਦੇ ਪ੍ਰਤੀ ਸਿਖਾਉਂਦੇ ਆ ਕਿ ਜਿਹੜੇ ਹੁਣ ਅਜੋਕੇ ਗਾਇਕ ਅਸੀਂ ਦੇਖੀਏ ਸਟੇਜਾਂ ਦੇ ਉੱਤੇ ਜਦੋਂ ਮੱਗੇ ਮਾਰਦੇ ਆ, ਬਹੁਤ ਜ਼ਿਆਦਾ ਨਾ ਅਗਰੈਸਿਵ ਹੋ ਜਾਂਦੇ ਆ। ਉਹ ਤਾਂ ਜਿਹੜੀ ਪਰੰਪਰਾ ਜਿੱਦਾਂ ਤੁਸੀਂ ਕਿਹਾ ਵੀ ਨਿਮਰਤਾ ਵਾਲੀ, ਉਹ ਤਾਂ ਤੁਹਾਡੀ ਗੱਲ ਸਹੀ ਆ ਕਿ ਜਿਹੜੇ ਸਿਖਾਂਦਰੂ ਆ ਉਹ ਤਾਂ ਬੜੇ ਨਿਮਰ ਨੇ, ਪਰ ਦੂਜੇ ਜਿਹੜੇ ਆ ਉਹ ਥੋੜੇ ਜਿਹਾ ਅਗਰੈਸਿਵ ਹੋ ਜਾਂਦੇ ਆ ਛੇਤੀ। ਪਰ ਨਾਲ ਜਿਹੜੇ ਅਜੋਕੇ ਗਾਇਕ ਇਹ ਵੀ ਆ ਕਿ ਇਹਨਾਂ ਦੀ ਚੜ੍ਹਾਈ ਬਹੁਤ ਛੇਤੀ ਹੁੰਦੀ ਆ, ਬਹੁਤ ਪੈਸਾ ਕਮਾਉਂਦੇ ਆ ਇਹ, ਪਰ ਪਤਾ ਨਹੀਂ ਪੈਸਾ ਜਾਂ ਕਹਿ ਲਓ ਕਿ ਉਹ ਸਮਰੱਥਾ ਨਹੀਂ ਹੁੰਦੀ ਸਾਂਭਣ ਦੀ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੇਲਣੀਆਂ ਕੱਢਣੀਆਂ ਪੈਂਦੀਆਂ, ਕਦੀ ਕਿਤੇ ਜਾਂਦੇ ਕਦੀ ਕਿਤੇ, ਕਿ ਸਾਡਾ ਜਿਹੜਾ ਸਹਿਯੋਗ ਕੀਤਾ ਜਾਵੇ, ਸਾਡੇ ਅਸੀਂ ਬਿਮਾਰ ਹੋ ਗਏ ਆ, ਸਾਡਾ ਇਲਾਜ ਕੀਤਾ ਜਾਵੇ। ਜਦੋਂ ਤਾਂ ਇਹਨਾਂ ਦਾ ਪੀਕ ਪੀਰੀਅਡ ਹੁੰਦਾ, ਇਹ ਤਾਂ ਲੋਕ ਇਦਾਂ ਦੇ ਨੇ ਕਿ ਇਹ ਕੋਈ ਫੈਨ ਇਹਨਾਂ ਦਾ ਕਹਿ ਦੇਵੇ ਕਿ ਮੈਂ ਫੋਟੋ ਕਰਾਉਣੀ ਆ, ਫੋਟੋ ਲਈ ਨਹੀਂ ਮੰਨਦੇ। ਇਹ ਪਹਿਲਾਂ ਇੱਥੇ ਸਾਡੇ ਵੀ ਦੇਖਿਆ ਸੀ, ਬ੍ਰਿਸਬੇਨ ਦੇ ਵਿੱਚ ਆਉਂਦੇ ਨੇ ਬਹੁਤ ਨਾਮਵਰ ਕਲਾਕਾਰ, ਉਹ ਪਹਿਲੇ ਕਹਿ ਦਿੰਦੇ ਨੇ ਜਿਹੜੇ ਪ੍ਰਮੋਟਰ ਨੇ, ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦੇਣੀ, ਮੈਂ ਕਿਸੇ ਦੇ ਨਾਲ ਫੋਟੋ ਨਹੀਂ ਕਰਾਉਣੀ, ਹਨਾ, ਇਦਾਂ ਦੀਆਂ ਗੱਲਾਂ। ਜੇ ਕੋਈ ਫੈਨ ਦਾ ਹੁੰਦਾ ਆ ਥੋੜਾ ਜਿਹਾ ਵੀ ਉਹ ਮੰਨਦੇ ਆ, ਪਰ ਜਦੋਂ ਫਿਰ ਡਾਊਨਫਾਲ ਹੋ ਜਾਂਦਾ, ਡਾਊਨਫਾਲ ਤੋਂ ਫਿਰ ਉਹੀ ਲੋਕ ਜਿਹੜੇ ਆ ਨੈਟ ਦੇ ਉੱਤੇ ਪੈਸੇ ਮੰਗ ਰਹੇ ਹੁੰਦੇ ਆ। ਵੀ ਇਹ ਕੀ ਕਾਰਨ ਆ ਵੀ ਜਿਹੜੇ ਬੰਦੇ ਸਿਖਾਂਦਰੂ ਆ, ਜਾਂ ਜਿੱਦਾਂ ਹੁਣ ਤੁਸੀਂ ਵੀ ਹੋ ਲੈਕਚਰਰ ਹੋ, ਤੁਸੀਂ ਜੀ ਲਗਾਤਾਰ ਤੁਸੀਂ ਕਮਾ ਰਹੇ ਹੋ, ਇਹਨਾਂ ਦਾ ਕੀ ਕਾਰਨ ਆ ਵੀ ਇਹ 10 ਕੁ ਸਾਲ ਦਾ ਬਹੁਤ ਪੈਸੇ ਕਮਾਉਂਦੇ ਆ, ਫਿਰ ਉਸ ਤੋਂ ਬਾਅਦ ਫਿਰ ਇਹ ਲੋਕਾਂ ਤੋਂ ਮੰਗਣਾ ਸ਼ੁਰੂ ਕਰ ਦਿੰਦੇ ਆ। ਮੈਂ ਇੱਥੇ ਥੋੜਾ ਗੱਲ ਕਰਨੀ ਚਾਹਾਂਗਾ, ਮੈਂ ਨਾਮ ਨਹੀਂ ਲਵਾਂਗਾ ਸਿੰਗਰ ਦਾ, ਬਟ ਪਿਛਲੇ ਦਿਨੀ ਦੇਖਣ ਚ ਆਇਆ ਕਿ ਇੱਕ ਸਿੰਗਰ ਮੰਗ ਰਿਹਾ ਕਿਸੇ ਕੋਲ ਜਾ ਕੇ ਕਿ ਉਹਨੂੰ ਮੰਗਣ ਦੀ ਲੋੜ ਕਿਉਂ ਪਈ ਆ। ਜਦੋਂ ਸਮਾਂ ਸੀ, ਮੈਨੂੰ ਲੱਗਦਾ ਕਿ ਸਾਡੀ ਤਨਖਾਹ ਉਹ ਜਦੋਂ ਹੋਏਗੀ 5-6 ਹਜ਼ਾਰ ਰੁਪਇਆ, ਉਸ ਟਾਈਮ ਉਹ ਲੈਂਦੇ ਸੀ ਲੱਖਾਂ 'ਚ, ਤੇ ਉਹ ਲੱਖਾਂ ਦੇ ਪਤਾ ਨਹੀਂ ਮਹੀਨੇ ਵਿੱਚ ਕਿੰਨੇ ਪ੍ਰੋਗਰਾਮ ਕਰਦੇ ਸੀ। ਪਰ ਅਸੀਂ ਅੱਜ ਕਮਾ ਰਹੇ ਹਾਂ ਲੱਖਾਂ 'ਚ, ਤੇ ਪਰ ਅਸੀਂ ਅੱਜ ਤੱਕ ਕਿਸੇ ਤੋਂ ਮੰਗ ਨਹੀਂ ਰਹੇ। ਅਸੀਂ ਅੱਜ ਵੀ ਮਤਲਬ ਡੇ ਬਾਏ ਡੇ ਅੱਗੇ ਗਏ ਹਾਂ। ਚਲੋ ਮੈਂ ਆਪਣੇ ਕਿੱਤੇ ਤੌਰ ਤੇ ਇਹਨੂੰ ਆਪਣੇ ਟੀਚਿੰਗ ਨੂੰ ਬਣਾਇਆ ਵੀ ਮੈਂ ਪ੍ਰੋਫੈਸਰ ਕੰਮ ਕਰ ਰਿਹਾ, ਘਰ ਜਾ ਕੇ ਮੈਂ ਆਪਣਾ ਰਿਕਾਰਡਿੰਗ ਸਟੂਡੀਓ ਚਲਾ ਰਿਹਾ ਨਾਲ, ਤੇ ਨਾਲ ਬੱਚਿਆਂ ਨੂੰ ਸਿਖਾ ਵੀ ਰਿਹਾ ਆਨਲਾਈਨ, ਤੇ ਨਾਲ ਮੈਂ ਆਪਣਾ ਵੀਡੀਓ ਡਾਇਰੈਕਸ਼ਨ ਦਾ ਵੀ ਕਰ ਰਿਹਾ ਕੰਮ। ਮਤਲਬ ਕਹਿਣ ਦਾ ਭਾਵ ਕਈ ਪਾਸੇ ਆਪਣੇ ਹੱਥ ਵਸਾਰੇ ਹੋਏ ਵੇ ਜ਼ਿੰਦਗੀ 'ਚ, ਸਿੱਖਦੇ ਰਹਿਣਾ ਕਰਦੇ ਰਹਿਣਾ, ਕੁਛ ਨਹੀਂ। ਪਰ ਇਹ ਲੋਕਾਂ ਨੇ ਅਯਾਸ਼ ਬਣ ਗਏ, ਯਾਸ਼ੀ ਹੋ ਗਈ, ਜਿਹਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਪੈਸਾ ਜਿੱਦਾਂ ਕਮਾਇਆ, ਜਿੰਨੀ ਜਲਦੀ ਨਾਲ ਉਡਾਉਣਾ ਵੀ ਸ਼ੁਰੂ ਕਰਤਾ। ਪਰ ਸਾਨੂੰ ਪਤਾ ਸੀ ਮਿਹਨਤ ਕੀਤੀ ਆ, ਮਿਹਨਤ ਕਰਕੇ ਕਮਾ ਰਹੇ ਆ, ਤੇ ਮਿਹਨਤ ਦਾ ਕਮਾਇਆ ਪੈਸਾ ਬੰਦਾ ਇਸ ਤਰ੍ਹਾਂ ਨਹੀਂ ਖਰਾਬ ਕਰੇਗਾ, ਗਲਤ ਪਾਸੇ ਨਹੀਂ ਕਦੇ ਲਗਾਏਗਾ। ਤੇ ਮੈਨੂੰ ਲੱਗਦਾ ਕਿ ਜੇ ਪੈਸਾ ਉਹਨੇ ਸੰਭਾਲਿਆ ਹੁੰਦਾ, ਉਹ ਸਮੇਂ ਨੂੰ ਸੰਭਾਲ ਲਾਂਦੇ, ਨਾਲ ਦੀ ਨਾਲ ਕੋਈ ਬਿਜ਼ਨਸ ਆਪਣਾ ਕਰਦੇ। ਇਹ ਤਾਂ ਹੈ ਕਿ ਬੰਦੇ ਨੇ ਸਾਰੀ ਜ਼ਿੰਦਗੀ ਚੱਲਣਾ ਨਹੀਂ, ਇਹ ਸਾਰਿਆਂ ਨੂੰ ਪਤਾ ਕਿ ਅੱਜ ਕੋਈ ਸਟਾਰ ਆ ਤੇ ਕੱਲ ਥੱਲੇ ਆਉਣਾ, ਠੀਕ ਹੈ ਜੀ। ਔਰ ਉਸ ਸਮੇਂ ਨੂੰ ਮੈਂ ਵੈਸੇ ਇਹ ਗੱਲ ਥੋੜੀ ਹੈ ਤਾਂ ਟੌਪਿਕ ਤੋਂ ਲੱਗ, ਸਮੇਂ ਦਾ ਵੀ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਹੋ ਜਾਣਾ ਜੀ, ਤੇ ਬੰਦਾ ਆਪਣੀ ਲਾਈਫ ਵਿੱਚ ਇੰਨਾ ਕੁ ਚੱਲੇ ਸੰਭਲ ਕੇ ਕਿ ਯਾਰ ਅੱਜ ਮੇਰੇ ਕੋਲ ਸਮਾਂ ਆ ਤੇ ਮੈਂ ਠੁੱਡੇ ਨਾ ਮਾਰਾਂ ਕਿਸੇ ਨੂੰ। ਜਿੱਦਾਂ ਤੁਸੀਂ ਗੱਲ ਕੀਤੀ ਫੋਟੋ ਦੀ, ਫੋਟੋ ਤਾਂ ਦੇਖੋ ਕੋਈ ਬੜੀ ਗੱਲ ਨਹੀਂ, ਬਹੁਤ ਵੱਡੀ ਗੱਲ ਨਹੀਂ, ਨਾਲ ਕਰਕੇ ਸੈਲਫੀ ਕਰ ਲੈਣੀ ਜੋ ਬੜੀ ਗੱਲ ਹੈਗੀ, ਠੀਕ ਨਹੀਂ। ਤੇ ਕੀ ਲੱਗਦਾ ਤੁਹਾਡਾ, ਤੇ ਅਸੀਂ ਉਸ ਚੀਜ਼ ਨੂੰ ਵੀ ਅਸੀਂ ਨਕਾਰਦੇ ਹਾਂ। ਅੱਜ ਕੱਲ ਵੀ ਇੱਕ ਸਿੰਗਰ ਦੀ ਬੜੀ ਚਰਚਾ ਹੋ ਰਹੀ ਆ, ਲੇਕਿਨ ਉਹ ਜੋ ਅੱਜ ਮਾਫੀਆਂ ਅਸੀਂ ਮੰਗ ਰਹੇ ਹਾਂ, ਪਰ ਜਦੋਂ ਅਸੀਂ ਕਿਤੇ ਆਡੀਅנס ਵਿੱਚ ਜਾਂਦੇ ਆ ਥੱਲੇ, ਤਾਂ ਅਸੀਂ ਬਾਉਂਸਰ ਤੋਂ ਨਾਲ ਲਾਏ ਹੁੰਦੇ, ਬਾਉਂਸਰ ਧੱਕੇ ਮਾਰ ਪਰੇ ਕਰਦੇ। ਉਹ ਕੀ ਤੁਸੀਂ ਇਨਸਾਨ ਹੀ ਹੋ ਭਾਈ, ਠੀਕ ਨਹੀਂ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਲੋਕ ਇਹ ਇਸ ਤਰ੍ਹਾਂ ਉਹ ਕਰਦੇ ਨੇ, ਜਿਹੜੇ ਲੋਕ
ਬਸ ਇੱਕ ਕਹਿ ਸਕਦੇ ਪੈਰ ਥੱਲੇ ਬਟੇਰਾ ਜਿਹਨਾਂ ਦੇ ਆਇਆ ਇੱਕਦਮ ਫੇਮ ਹੋ ਗਏ ਨੇ, ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ, ਜਿਨ੍ਹਾਂ ਨੂੰ ਆਦਬਦਾਦ ਨਹੀਂ ਪਤਾ। ਲੇਕਿਨ ਇੱਕ ਸਿਖਿਆਰਥੀ ਬੱਚਾ, ਮੈਂ ਜਿੰਨੇ ਕਿ ਮੇਰੇ ਕੋਲ ਪੜ੍ਹ ਕੇ ਬੱਚੇ ਗਏ ਨੇ ਉਹ ਸਾਰੇ ਸਿਖਿਆਰਥੀ ਬਹੁਤ ਅੱਛੇ ਨੇ ਔਰ ਅੱਛੇ ਗੁਰੂ ਵੀ ਬਣ ਗਏ ਨੇ ਹੁਣ। ਜਿਵੇਂ ਅੱਜ ਕੱਲ੍ਹ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਲਬੌਰਨ, ਅੱਛਾ ਜੀ, ਉੱਥੇ ਮੇਰਾ ਸਟੂਡੈਂਟ ਹੈ ਸੁਖਜਿੰਦਰ ਲਾਡੀ, ਤੇ ਬਹੁਤ ਅੱਛਾ ਕੰਮ ਕਰ ਰਿਹਾ। ਮੈਨੂੰ ਲੱਗਦਾ ਆਸਟ੍ਰੇਲੀਆ ਦਾ ਪਹਿਲਾ ਫੋਕ ਆਰਕੈਸਟਰਾ ਉਹਨੇ ਤਿਆਰ ਕੀਤਾ। ਅੱਛਾ ਜੀ, ਬੜੀ ਖੁਸ਼ੀ ਦੀ ਗੱਲ, ਆਪਣੇ ਪੰਜਾਬੀ ਲਈ ਮਾਣ ਵਾਲੀ ਗੱਲ ਹੈ ਕਿ ਉਸ ਬੱਚੇ ਨੇ ਤਿਆਰ ਕੀਤਾ ਔਰ ਮੇਰਾ ਬੜਾ ਸਤਿਕਾਰ ਕੀਤਾ ਗਏ ਦਾ। 4-5 ਦਿਨ ਰੱਖਿਆ, ਕਹਿੰਦੇ ਸਰ ਨਹੀਂ ਮੈਂ ਤੁਹਾਨੂੰ ਹੋਰ ਦਿਨ ਰੱਖਣੇ ਆ। ਪਰ ਇਹ ਹੈ ਕਿ ਦੇਖੋ ਚੰਗਾ ਵਿਦਿਆਰਥੀ, ਗੱਲ ਲਿਆਕਤ ਦੀ ਆ ਗਈ ਵੀ ਉਹ ਲੜਕੇ ਨੇ ਸੰਘਰਸ਼ ਕੀਤਾ, ਇਸ ਮਕਾਮ ਤੇ ਪਹੁੰਚਿਆ। ਮੈਨੂੰ ਨਹੀਂ ਲੱਗਦਾ ਜ਼ਿੰਦਗੀ 'ਚ ਉਹਨੂੰ ਕਿਸੇ ਤੋਂ ਮੰਗਣ ਦੀ ਕੋਈ ਲੋੜ ਪਏਗੀ। ਬਿਲਕੁਲ। ਤੇ ਖੈਰ ਥੋੜਾ ਜਿਹਾ ਕਲਾਸੀਕਲ, ਆਪਣਾ ਟਾਈਮ ਵੀ ਥੋੜਾ ਜਿਹਾ ਜਾਂਦਾ ਪਿਆ, ਕਲਾਸੀਕਲ ਥੋੜਾ ਜਿਹਾ ਸੁਣਾਓ ਕੋਈ, ਤੇ ਬਾਅਦ ਵਿੱਚ ਫੋਕ ਵੀ ਤੁਹਾਡੇ ਤੋਂ ਸੁਣਨਾ ਹੈ ਜੀ। ਤੇਰੇ ਜੀ ਕਰਮ ਕੀ ਨਜ਼ਰ राखो हम पर, करम की नजर राखो हम पर, हजरत निजामो दीन औलिया दर पर तुम्हारे आया सवारी, दर पर तुम्हारे आया सवारी, करम की नजर राखो हम पर, ना देरी। ਕਿਆ ਬਾਤ ਹੈ ਜੀ, ਬਹੁਤ ਵਧੀਆ। ਤੇ ਖੈਰ ਸਾਡੀ ਵੀ ਰੂਹ ਦੀ ਖੁਰਾਕ ਆ ਇਹ, ਤੇ ਬਹੁਤ ਵਧੀਆ ਤੁਹਾਡੇ ਨਾਲ ਇਹ ਵੀ ਹੋਇਆ। ਤੇ ਫੋਕ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਨਾਲ ਨਾਲ ਕਰਦੀ ਹੈ, ਕਿਉਂਕਿ ਪ੍ਰੋਗਰਾਮ ਦੀ ਸਾਡੀ ਵੀ ਥੋੜੀ ਜਿਹੀ ਬੰਦਿਸ਼ ਆ ਟਾਈਮ ਦੀ। ਅਸਮਾਇਆ ਗਾਇਆ ਏ ਚਨਵੇ, ਅਸਮਾਇਆ ਗਾਇਆ ਏ ਹੋ ਮਾਇਆ ਤਾਂ ਜਗ ਦੇ ਲਈ, ਹੋ ਮਾਇਆ ਤੇ ਜਗ ਦੇ ਲਈ, ਅਸਾਂ ਦੁਖੜਾ ਸੁਣਾਇਆ ਏ ਚਨਵੇ, ਅਸਾਂ ਦੁਖੜਾ ਸੁਣਾਇਆ ਏ। ਪਾਣੀ ਵਿੱਚ ਜੋ ਕਾਨੇ ਸੋਹਣੀਏ, ਪਾਣੀ ਵਿੱਚ ਜੋ ਕਾਨੇ ਹੋ ਜਿਨ੍ਹਾਂ ਪਿੱਛੇ ਤੂੰ ਫਿਰਦੀ, ਹੋ ਜਿਨ੍ਹਾਂ ਪਿੱਛੇ ਤੂੰ ਫਿਰਦੀ, ਹੋ ਸਾਡੀ ਜੁੱਤੀ ਦੀਆਂ ਨੋਕਾਂ ਨੇ ਸੋਹਣੀਏ, ਸਾਡੀ ਜੁੱਤੀ ਦੀਆਂ ਨੋਕਾਂ ਨੇ। ਵਾਹ ਜੀ ਵਾਹ, ਬਹੁਤ ਵਧੀਆ। ਰਾਮਪਾਲ ਬੰਗਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਬਹੁਤ ਅਨਮੋਲ ਜਾਣਕਾਰੀਆਂ ਥੋੜ੍ਹੇ ਜਿਹੇ ਸਮੇਂ ਵਿੱਚ ਸਾਂਝੀਆਂ ਕੀਤੀਆਂ। ਪਰ ਦਰਸ਼ਕੋ, ਬੜਾ ਇੱਕ ਚਿੰਤਾਜਨਕ ਇੱਕ ਮਾਹੌਲ ਦੇ ਵਿੱਚ ਇਹ ਇੱਕ ਬੜੀ ਗੰਭੀਰ ਮੁਲਾਕਾਤ ਸੀ। ਤੁਸੀਂ ਕਲਾਸੀਕਲ ਦਾ ਰੰਗ ਵੀ ਮਾਣਿਆ, ਤੁਸੀਂ ਫੋਕ ਦਾ ਆਨੰਦ ਵੀ ਜਿਹੜਾ ਮਾਣਿਆ, ਤੇ ਨਾਲ ਨਾਲ ਤੁਸੀਂ ਇਹ ਵੀ ਦੇਖਿਆ ਕਿ ਕਿੱਦਾਂ ਨਿਯਮਾਵਲੀ ਹੈਗੀ ਆ ਮਿਊਜ਼ਿਕ ਦੇ ਵਿੱਚ, ਜਿਹਨੂੰ ਆਪਾਂ ਫੋਲੋ ਕਰਨਾ। ਤੁਸੀਂ ਰਾਮਪਾਲ ਬੰਗਾ ਜੀ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਰਾਮਪਾਲ ਬੰਗਾ ਮਿਊਜ਼ਿਕ ਡਾਇਰੈਕਟਰ ਤੇ ਇਸ ਐਡਰੈਸ ਦੇ ਉੱਤੇ ਤੁਸੀਂ ਉਹਨਾਂ ਨੂੰ ਉੱਥੇ ਫਾਈਂਡ ਕਰ ਸਕਦੇ ਹੋ। ਦੁਰਾਹਾ ਕਾਲਜ ਦੇ ਵਿੱਚ ਮਿਊਜ਼ਿਕ ਦੇ ਲੈਕਚਰਰ ਨੇ, ਉੱਥੇ ਜਾ ਕੇ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਸੁਜੈਸ਼ਨ ਦੇ ਨਾਲ। ਪਰ ਇਹ ਜ਼ਰੂਰ ਹੈ ਕਿ ਤੰਦਰੁਸਤ ਸਮਾਜ ਦੇ ਲਈ ਤੰਦਰੁਸਤ ਸੰਗੀਤ ਦੀ ਬਹੁਤ ਜ਼ਰੂਰਤ ਆ ਅੱਜ ਦੇ ਅਜੋਕੇ ਜੀਵਨ ਦੇ ਵਿੱਚ। ਜਿੱਦਾਂ ਦੀਆਂ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਆ ਗਈਆਂ, ਜੇ ਸਾਡੇ ਕੋਲ ਤੰਦਰੁਸਤ ਮਿਊਜ਼ਿਕ ਹੋਏਗਾ ਤਾਂ ਸ਼ਾਇਦ ਅਸੀਂ ਅੱਗੇ ਵੱਧ ਸਕਦੇ ਹਾਂ, ਆਪਣੇ ਸਮਾਜ ਨੂੰ, ਆਪਣੇ ਬੱਚਿਆਂ ਨੂੰ ਇੱਕ ਨਿਵੇਕਲਾ ਇੱਕ ਜੀਵਨ ਦੇ ਸਕਦੇ ਹਾਂ, ਤੇ ਉਹਨਾਂ ਨੂੰ ਵਧੀਆ ਜਿਹੜੀ ਇੱਕ ਸ਼ਖਸੀਅਤ ਆ ਉਹਦੇ ਵਿਕਾਸ ਦੇ ਵਿੱਚ ਮਦਦ ਵੀ ਕਰ ਸਕਦੇ ਹਾਂ। ਖੈਰ ਰਾਮਪਾਲ ਬੰਗਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ
ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ, ਬੜਾ ਸਕੂਨ ਮਿਲਿਆ ਤੁਹਾਡੇ ਕੋਲੋਂ ਸੁਣ ਕੇ। ਤੇ ਆਸ ਕਰਦਾ ਕਿ ਜਿਹੜੇ ਦਰਸ਼ਕ ਆ ਉਹਨਾਂ ਨੇ ਵੀ ਇਹ ਇੰਟਰਵਿਊ ਨੂੰ ਜ਼ਰੂਰ ਉਹ ਸਲਾਉਣਗੇ ਤੇ ਤੁਹਾਡੇ ਫੀਡਬੈਕ ਦਾ ਵੀ ਇੰਤਜ਼ਾਰ ਰਹੇਗਾ। ਦੋਸਤੋ ਇਸੇ ਤਰ੍ਹਾਂ ਜੁੜੇ ਰਹੋ ਸਨਮੁਖ ਪ੍ਰੋਗਰਾਮ ਦੇ ਨਾਲ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ੍ਰੀ ਅਕਾਲ।